ਅੱਜ ਦੇ ਪ੍ਰੋਗਰਾਮ ਦੇ ਵਿੱਚ ਰਿਟਾਇਰਮੈਂਟ ਪਲੈਨਿੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਇੱਕ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਹਰ ਇੱਕ ਇਨਸਾਨ ਦੇ ਵਿੱਚ ਇਹ ਹੁੰਦੀ ਆ, ਬਾਅਦ ਚ ਕਰ ਲਾਂਗੇ, ਅਗਲੇ ਸਾਲ ਕਰ ਲਾਂਗੇ, 25 ਸਾਲੀ ਕਰ ਲਾਂਗੇ। ਬੰਦਾ ਵੇਟ ਕਰਦਾ ਜਿਹੜਾ ਉਹ ਰਹਿ ਜਾਂਦਾ ਆ। ਤੇ ਰਿਟਾਇਰਮੈਂਟ ਫਿਰ ਐਸੀ ਚੀਜ਼ ਆ, ਜਦੋਂ ਤੁਸੀਂ ਉਸ ਦੇ ਨਜ਼ਦੀਕ ਆ ਜਾਂਦੇ ਆ, ਫਿਰ ਉਹ ਇੰਨੀ ਜਲਦੀ ਟਾਈਮ ਆ ਜਾਂਦਾ, ਫਿਰ ਤੁਹਾਡੇ ਕੋਲ ਫਿਰ ਜਮਾ ਪੂੰਜੀ ਹੁੰਦੀ ਨਹੀਂ। ਸੋ ਕਾਸਟ ਬਹੁਤ ਹੋ ਜਾਂਦੀ ਆ ਵੇਟ ਕਰਨ ਦੀ, ਇੰਤਜ਼ਾਰ ਕਰਨਾ ਬੜਾ ਮਹਿੰਗਾ ਪੈ ਜਾਂਦਾ। ਜੇ ਆਪਾਂ $300 ਹਰ ਮਹੀਨੇ ਇਨਵੈਸਟ ਕਰਦੇ ਆ ਔਰ 7% ਉਹਦਾ ਆਪਾਂ ਨੂੰ ਰਿਟਰਨ ਮਿਲਦਾ, ਸੋ ਬਾਈ ਦਾ ਟਾਈਮ ਤੁਸੀਂ ਆਪਣੇ ਜਾ ਕੇ 65 ਹੁੰਦੇ ਹੋ, ਤੁਹਾਡਾ ਜਿਹੜੀ ਟੋਟਲ ਜਿਹੜੀ ਹੈ ਜਮ੍ਹਾਂ ਪੂੰਜੀ ਹੋ ਜਾਂਦੀ ਹੈ ਤਕਰੀਬਨ 7,19,000 ਹੋ ਜਾਂਦੀ ਹੈ। ਔਰ ਦੇਖੋ ਕਿ ਸਿਰਫ 10 ਸਾਲ ਜੇ ਆਪਾਂ ਵੇਟ ਕਰਦੇ ਹਾਂ ਔਰ ਜਦੋਂ ਤੁਸੀਂ 25 ਸਾਲ ਦੇ ਬਜਾਏ ਜੇ ਤੁਸੀਂ 35 ਸਾਲ ਦੇ ਵਿੱਚ $300 ਸੇਵ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡਾ 3,40,000 ਜਿਹੜਾ ਉਹ ਜੋੜਦਾ ਟੈਕਨੀਕਲੀ ਅੱਧੇ ਤੋਂ ਵੀ ਘੱਟ, ਸਿਰਫ 10 ਸਾਲ ਦੇ ਫਰਕ ਦੇ ਵਿੱਚ। 401k ਦੀ ਆਪਾਂ ਗੱਲ ਕਰਦੇ ਹਾਂ। ਸੋ 401k ਜੇ ਤੁਸੀਂ 50 ਸਾਲ ਤੋਂ ਥੱਲੇ ਹੋ ਤਾਂ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਲਿਮਿਟ ਆ $24,500 ਹੈਗੀ ਹੈ ਪਰ ਈਅਰ। ਪਰ ਜੇ ਤੁਹਾਡੀ ਉਮਰ 50 ਸਾਲ ਤੋਂ ਪਲੱਸ ਹੈਗੀ ਹੈ ਦੈਨ ਯੂ ਕੈਨ ਕੰਟਰੀਬਿਊਟ, ਤੁਹਾਨੂੰ ਐਡੀਸ਼ਨਲ 8,000 ਹੋਰ ਕੰਟਰੀਬਿਊਟ ਜਿਹੜੇ ਕਰਨ ਦਾ ਮੌਕਾ ਮਿਲ ਸਕਦਾ, ਜਿਹੜਾ ਤਕਰੀਬਨ 32,500 ਬਣ ਜਾਂਦਾ। ਐਗਜ਼ੈਕਟਲੀ। ਐਂਡ ਦੈਨ ਇਫ ਯੂ ਗੋ ਅਪ 60 ਐਂਡ 63 then you can go $35,750. ਸੋ ਟੈਕਨੀਕਲ ਗਵਰਨਮੈਂਟ ਚਾਹੁੰਦੀ ਹੈ ਕਿ ਜੇ ਤੁਸੀਂ ਕਿਤੇ ਪਿੱਛੇ ਨਹੀਂ ਕੰਟਰੀਬਿਊਟ ਕੀਤੇ, ਲੇਟ ਹੋ ਗਿਆ ਬਟ ਯੂ ਆਰ ਕਲੋਜ਼ ਟੂ ਯੂਰ ਰਿਟਾਇਰਮੈਂਟ, ਤੇ ਜਿੰਨੀ ਤੁਸੀਂ ਕਲੋਜ਼ ਹੋ, ਜੇ ਤੁਸੀਂ ਜ਼ਿਆਦਾ ਕੈਚ ਅਪ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਸ ਲੈਵਲ ਤੇ ਆ ਕੇ ਜ਼ਿਆਦਾ ਜਿਹੜੇ ਆਪਣੇ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਕਿ ਐਜ਼ ਐਨ ਓਨਰ ਆਪਰੇਟਰ ਮੇਰੀ ਆਪਾਂ ਐਗਜ਼ਾਮਪਲ ਲੈ ਕੇ 1,30,000 ਇਨਕਮ ਹੈ, ਸੋ 24,500 ਅਪ ਟੂ 50 ਸਾਲ ਦੀ ਉਮਰ ਦਾ, ਉਹ ਜਿੱਦਾਂ ਨੰਬਰ ਕੀਤੇ ਨਾ ਕਿ ਅਪ ਟੂ 50 ਤੋਂ ਉੱਤੇ ਹੋਰ ਵੱਧ ਜਾਂਦੇ ਨੇ, 32, 37.5। ਸੋ ਲੈਟਸ ਸੇ ਕਿ ਆਮ ਅੰਡਰ 50 ਅਪ ਟੂ 50, ਮੇਰੀ 24,500 ਮੈਂ ਐਡ ਕੀਤਾ, ਮੇਰੀ 1,30,000 ਦੀ ਇਨਕਮ ਹੀ 20% ਉਹ ਐਡ ਹੋਇਆ ਤੇ 24,500 ਟੋਟਲ ਜਿਹੜਾ ਮੇਰਾ ਉਹ ਐਡ ਹੋ ਗਿਆ। ਸੋ ਇਹ ਜਿਹੜੀ ਹੈ ਇਹਦੇ ਚ ਹੁਣ 24,500 ਜਿਹੜਾ ਮੈਂ ਐਜ਼ ਅ EMPLOYEE, ਈਵਨ ਦੋ ਮੈਂ ਦੋਵੇਂ ਆਪ ਹੀ ਕੀਤੇ ਨੇ, ਐਜ਼ ਅ EMPLOYEE ਮੈਂ ਐਡ ਕੀਤਾ, ਉਹਦਾ ਮੈਨੂੰ ਬੈਨੀਫਿਟ ਜਿਹੜਾ ਮਿਲਦਾ ਉਹਦਾ ਮੈਨੂੰ ਟੈਕਸ ਡਿਡਕਸ਼ਨ ਮਿਲਣੀ ਹੈ, ਪਲੱਸ ਜਿਹੜਾ 20% ਐਜ਼ ਅ EMPLOYER ਮੈਂ ਕੀਤਾ ਮੈਨੂੰ ਉਹਦੇ ਉੱਤੇ ਵੀ ਟੈਕਸ ਬੈਨੀਫਿਟ ਮਿਲਣਾ ਕਿ ਮੈਨੂੰ ਜਿਹੜਾ 24,000 ਮੈਂ ਮੰਨ ਲਓ ਕਿ ਮੈਂ ਉਧਰ ਕੰਟਰੀਬਿਊਟ ਆ, ਮੈਨੂੰ ਉਹਦੇ ਤੇ ਵੀ ਟੈਕਸ ਬ੍ਰੇਕ ਮਿਲਣੀ। ਸੋ ਆਈ ਐਮ ਗੈਟਿੰਗ ਡਬਲ ਟੈਕਸ ਬ੍ਰੇਕ, ਔਰ ਮੇਰਾ ਮਨੀ ਜਿਹੜਾ ਉਹ ਵੀ ਗਰੋ ਹੁੰਦਾ ਪਿਆ। ਔਰ ਇਸ ਸਿਨੈਰੀਓ ਜਿੱਦਾਂ ਆਪਾਂ ਗੱਲ ਕਰਦੇ ਕਿ ਔਨ ਐਵਰੇਜ 7% ਜਿਹੜਾ ਹੈ ਤੁਹਾਡਾ ਜਿਹੜਾ ਟੋਟਲ ਮਨੀ ਜਿਹੜਾ ਉਹ ਗਰੋ ਹੋਏਗਾ। ਸੋ ਔਨ ਐਵਰੇਜ ਤੁਸੀਂ ਜੇ ਆਪਾਂ ਗੱਲ ਕਰੀਏ ਕਿ ਇਹਦੇ 'ਚ ਤੁਹਾਡਾ $44,000 ਜਿਹੜਾ $50,000 $48,000 ਇਹ ਤੁਹਾਡਾ ਹਰ ਸਾਲ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ। ਕਹਿੰਦੇ ਯਾਰ ਇਹਦੇ ਨਾਲੋਂ ਤਾਂ ਸੇਵਿੰਗ ਅਕਾਊਂਟ 'ਚ ਕੈਸ਼ ਪਿਆ ਰਵੇ ਉਹ ਬੈਟਰ ਆ, ਵੀ ਅਚਾਨਕ ਕਿਤੇ ਲੋੜ ਪੈ ਜੇ ਤਾਂ ਇਦਾਂ ਆ। ਉਹਦੇ ਵਿੱਚ ਆਈ ਨੋ ਗਰੋਥ ਕਿਸੇ ਦੇ ਵਿੱਚ ਨਹੀਂ ਹੋਊਗੀ, ਮੇ ਵੀ ਕੋਈ ਇਦਾਂ ਦਾ ਅਕਾਊਂਟ ਆ ਜਿਸ 'ਚ 2% 4% ਕਿਤੇ ਮਿਲਦੀ ਹੋਵੇ। ਉਹ ਬੰਦੇ ਨੂੰ ਇਦਾਂ ਇੱਕ ਕਹਿ ਲਓ ਵੀ ਮਾਨਸਿਕ ਤੌਰ ਤੇ ਇਦਾਂ ਹੁੰਦਾ ਵੀ ਮੇਰੇ ਸਾਹਮਣੇ ਪਏ ਆ, ਮੇਰੇ ਕੋਲ ਪਏ ਆ, ਇਹਨੂੰ ਮੈਂ ਜਦੋਂ ਮਰਜ਼ੀ ਵਰਤ ਸਕਦਾ, ਰਾਦਰ ਦੈਨ ਇਦਾਂ ਦੀ ਇਨਵੈਸਟਮੈਂਟ ਕਰਨ ਦੇ ਨਾਲੋਂ ਉਹ ਅਕਾਊਂਟ 'ਚ ਪਾ ਕੇ ਰੱਖਣਾ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਆ। ਉਹਨਾਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਆ? ਸੈਲਫ ਇੰਪਲੋਇਡ ਵਾਲੇ ਜਿੰਨੇ ਮੇਰੇ ਵੀ ਭੈਣ ਭਰਾ ਹੈਗੇ ਨੇ, ਉਹਨਾਂ ਨੂੰ ਆਪਣੀ ਪਲੈਨਿੰਗ ਜਿਹੜੀ ਆਪਣੀ ਰਿਟਾਇਰਮੈਂਟ, ਇੱਕ ਏਜ ਡਿਸਾਈਡ ਕਰੋ, ਉਹਦੇ ਹਿਸਾਬ ਨਾਲ ਨੰਬਰ ਡਿਸਾਈਡ ਕਰੋ। ਐਂਡ ਦੇਰ ਆਰ ਸੋ ਮੈਨੀ ਟੂਲਸ ਜਿਸ ਤੁਸੀਂ ਨੰਬਰ ਪੰਚ ਇਨ ਕਰਕੇ ਦੱਸ ਸਕਦੇ ਕਿ ਮੈਂ $300 ਹਰ ਮਹੀਨੇ ਕੰਟਰੀਬਿਊਟ ਕਰਾਂ, ਕਈਆਂ 3,000 ਕਰਾਂ, ਵਾਟ ਐਵਰ ਯੂ ਕੈਨ ਅਫੋਰਡ। ਮੈਨੂੰ ਲੱਗਦਾ ਵੀ ਆਪਣੀ ਕਮਿਊਨਿਟੀ ਵਾਲਿਆਂ ਦਾ ਬਹੁਤਿਆਂ ਦਾ ਇਹ ਹੋਊਗਾ, ਅੱਛਾ ਯਾਰ ਮੈਂ ਇਹਦੇ ਵਿੱਚ ਪਾ ਤੇ ਮੇਰਾ 401k ਵੀ ਹੋ ਗਿਆ, ਹੁਣ ਮੈਂ ਪਤਾ ਨਹੀਂ 73-75 ਦਾ ਹੋਣਾ ਨਹੀਂ ਹੋਣਾ, ਉਸ ਤੋਂ ਪਹਿਲੋਂ ਨਾ ਚੜਾਈ ਕਰ ਜਾਵੇ ਕੋਈ, ਵੀ ਉਹਦਾ ਬਾਅਦ 'ਚ ਕੀ ਬਣੂਗਾ, ਕਿ ਨਿਆਣਿਆਂ ਨੂੰ ਚਲੇ ਜਾਣਗੇ, ਕਿ ਐਟਲੀਸਟ ਉਹ ਲੈ ਸਕਣਗੇ। ਸੋ ਉਹ ਵੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਮਾਰਕੀਟ ਪਲਸ ਦੇ ਇੱਕ ਹੋਰ ਅੰਕ ਦੇ ਨਾਲ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਉਸ ਦੇ ਵਿੱਚ ਸਵਾਗਤ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਔਰ ਤੁਹਾਨੂੰ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਰਕੀਟ ਪਲਸ ਦੇ ਵਿੱਚ ਆਪਾਂ ਪਿਛਲੇ ਕੁਝ ਅੰਕਾਂ ਦੇ ਵਿੱਚ ਫਾਈਨੈਂਸ਼ੀਅਲ ਜਿਹੜੀ ਲਿਟਰੇਸੀ ਆ ਉਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਕਿਵੇਂ ਆਪਣੀ ਜ਼ਿੰਦਗੀ ਫਾਈਨੈਂਸ ਦੀ ਜਿਹੜੀ ਇੱਕ ਸਰਕਲ ਹੁੰਦਾ ਆ ਉਹਨੂੰ ਕਿਵੇਂ ਤੁਸੀਂ ਪਲਾਨ ਕਰ ਸਕਦੇ ਹੋ, ਕਿਵੇਂ ਹੋ ਸਕਦਾ ਆ, ਉਸ ਦੇ ਬਾਰੇ ਇੱਕ ਜਨਰਲ ਨੌਲੇਜ ਦੀਆਂ ਜਿਹੜੀਆਂ ਇਸ ਦੇ ਵਿੱਚ
ਗੱਲਬਾਤ ਆ ਇਹ ਦੱਸ ਜਾਈਏ। ਇਹ ਕੋਈ ਫਾਈਨੈਂਸ਼ੀਅਲ, ਟੈਕਸ ਜਾਂ ਲੀਗਲ ਜਾਂ ਇਨਵੈਸਟਮੈਂਟ ਡਾਇਰੈਕਟ ਐਡਵਾਈਸ ਨਹੀਂ ਆ। ਇਹ ਇੱਕ ਜਨਰਲ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਤੌਰ ਦੇ ਉੱਤੇ ਆਪਾਂ ਇਹ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਸੋ ਆਪਾਂ ਇਸ ਤੋਂ ਪਹਿਲਾਂ ਜਿਹੜੇ ਵੱਖ-ਵੱਖ ਟੌਪਿਕਸ ਦੇ ਉੱਤੇ ਗੱਲਬਾਤ ਕੀਤੀ, ਬਜਟਿੰਗ ਨੂੰ ਲੈ ਕੇ ਗੱਲਬਾਤ ਕੀਤੀ ਆ, ਹੋਰ ਪਲੈਨਿੰਗਸ ਦੀ ਗੱਲਬਾਤ ਕੀਤੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਰਿਟਾਇਰਮੈਂਟ ਪਲੈਨਿੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਉਹ ਤਾਂ ਨਿਰਮਲ ਮਾਨ ਜੀ ਇਹਨਾਂ ਦੀ ਕੋਸ਼ਿਸ਼ ਹੈ ਇਸ ਸਿਸਟਮ ਦੀ ਵੀ ਜਿੰਨੀ ਦੇਰ ਤੱਕ ਤੁਸੀਂ ਇਸ ਦੁਨੀਆ ਤੋਂ ਚੱਲ ਨਹੀਂ ਵਸਦੇ, ਕੰਮ ਕਰਦੇ ਰਹੋ। ਪਰ ਫਿਜ਼ੀਕਲੀ ਇਨਸਾਨ ਦੇ ਕੋਲੋਂ ਇੱਕ ਉਮਰ ਦੇ ਵਿੱਚ ਅਜਿਹਾ ਪੜਾਅ ਆਉਂਦਾ ਵੀ ਉਸ ਤੋਂ ਬਾਅਦ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੁੰਦਾ ਆ। ਇੰਨੇ ਦਹਾਕਿਆਂ ਬੱਧੀ ਕੰਮ ਕਰ ਲਿਆ ਹੁੰਦਾ, ਬੰਦੇ ਨੂੰ ਹੁੰਦਾ ਆ ਬਾਅਦ ਦੇ ਵਿੱਚ ਇਨਸਾਨ ਨੂੰ ਵੀ ਚੱਲ ਹੁਣ ਰਿਟਾਇਰ ਜੇ ਆਪਾਂ ਹੋਏ ਆ ਤਾਂ ਥੋੜ੍ਹੀ ਬਹੁਤੀ ਸਟੇਬਿਲਿਟੀ ਦੇ ਨਾਲ ਜੀਵਨ ਆਪਣਾ ਅਖੀਰਲਾ ਪੜਾਅ ਜਿਹੜਾ ਜ਼ਿੰਦਗੀ ਦਾ ਆ ਉਹ ਆਪਾਂ ਬਤੀਤ ਕਰ ਸਕੀਏ, ਕਿਸੇ ਦੇ ਉੱਤੇ ਬੋਝ ਨਾ ਬਣੀਏ ਅਤੇ ਆਪਣੇ ਪੈਰਾਂ ਦੇ ਉੱਤੇ ਰਹਿ ਕੇ ਫਾਈਨੈਂਸ਼ੀਅਲੀ ਖਾਸ ਕਰਕੇ ਅਤੇ ਹੈਲਥ ਵਾਈਜ਼ ਵੀ ਨਾਲ ਵੀ ਉਹ ਆਪਾਂ ਅਖੀਰਲੇ ਜਿਹੜੇ ਆਪਣਾ ਵਕਤ ਆ। ਇਹ ਨਾ ਸੋਚਿਓ ਵੀ ਭਾਈ ਹੁਣ ਐਵੇਂ ਮਰਨ ਦੀਆਂ ਗੱਲਾਂ ਕਰਦੇ ਆ ਅਤੇ ਕਿਤੇ ਡਰਾਉਣ ਵਾਲੀ ਗੱਲ ਨਹੀਂ, ਪਰ ਉਹ ਰਿਐਲਿਟੀ ਆ, ਉਹ ਤੋਂ ਆਪਾਂ ਭੱਜ ਨਹੀਂ ਸਕਦੇ। ਜਿੰਨੇ ਆਇਆ ਉਹਨੇ ਜਾਣਾ ਹੀ ਜਾਣਾ ਆ। ਸੋ ਬੈਟਰ ਇਹ ਆ ਵੀ ਜਦੋਂ ਆਪਾਂ ਠੀਕ ਆ, ਆਪਣੇ ਹੱਡ ਪੈਰ ਚੱਲਦੇ ਆ, ਉਹ ਆਪਾਂ ਫਿਜ਼ੀਕਲੀ ਮੈਂਟਲੀ ਸਟੇਬਲ ਆ, ਠੀਕ ਆ, ਅਤੇ ਆਪਣੀ ਰਿਟਾਇਰਮੈਂਟ ਦੀ ਪਲੈਨਿੰਗ ਸਮੇਂ ਸਿਰ ਕਰ ਲਈਏ। ਨਿਆਣੇ ਵੀ ਬਾਅਦ 'ਚ ਸਟੇਬਲ ਰਹਿਣਗੇ, ਤੁਸੀਂ ਵੀ ਜਿਹੜਾ ਸਟੇਬਲ ਰਹੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿਰਮਲ ਮਾਨ ਜੀ ਆਪਾਂ ਨੂੰ ਰਿਟਾਇਰਮੈਂਟ ਪਲੈਨਿੰਗ ਦੇ ਬਾਰੇ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਵੀ ਆਪਾਂ ਇਸ ਦੇ ਹੋਰ ਨੀਸ਼ ਗੱਲਾਂ ਦੇ ਵੱਲ ਵਧੀਏ। ਨਿਰਮਲ ਮਾਨ ਜੀ, ਜੇ ਤੁਸੀਂ ਇਸ ਦੇ ਵਿੱਚ ਕੁਛ ਐਡ ਹੋਰ ਕਰਨਾ ਚਾਹੁੰਦੇ ਹੋ। ਨਹੀਂ, ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ। ਐਗਜ਼ੈਕਟਲੀ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਹੈ ਰਾਜ ਕਰਨ ਕਿ ਇਹ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ। ਜੋ ਵੀ ਤੁਸੀਂ ਇਸ ਤੋਂ ਸਿੱਖਦੇ ਹੋ, ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ, ਆਪਣੇ CPA, ਜੋ ਵੀ ਤੁਹਾਡੇ ਇਨਵੈਸਟਮੈਂਟ ਸਪੈਸ਼ਲਿਸਟ ਹੈਗੇ ਨੇ ਉਹਨਾਂ ਨਾਲ ਕਨਫਰਮ ਕਰ ਲਓ। ਮੇਨ ਮਕਸਦ ਇਹ ਹੈ ਕਿ ਜਿਹੜੀ ਆਪਣਾ ਖਾਸ ਕਰਕੇ ਭਾਈਚਾਰਾ ਰਾਜ ਕਰਨ ਇਹਦੇ ਵਿੱਚ ਹੈ ਕਿ ਇੱਕ ਵੱਡਾ ਤਬਕਾ, ਚਾਹੇ ਆਪਾਂ ਬਿਜ਼ਨਸ, ਸਮਾਲ ਬਿਜ਼ਨਸ ਕਹਿ ਲਈਏ ਜਾਂ ਜਿੱਦਾਂ ਓਨਰ ਆਪਰੇਟਰ ਕਹਿ ਲਈਏ, ਟਰੱਕ ਇੰਡਸਟਰੀ 'ਚ ਕਹਿ ਲਈਏ, ਉਹ ਸੈਲਫ ਇੰਪਲੋਇਡ ਨੇ। ਔਰ ਸੈਲਫ ਇੰਪਲੋਇਡ ਦੇ ਵਿੱਚ ਕੀ ਹੁੰਦਾ ਕਿ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਜਿਹੜੇ ਰਿਟਾਇਰ ਵਾਸਤੇ ਅਵੇਲੇਬਲ ਨਹੀਂ ਹੁੰਦੇ। ਈਵਨ ਦੋ ਅਸੀਂ ਬੜਾ ਜ਼ਿੰਦਗੀ ਵਿੱਚ ਫਲਰਿਸ਼ ਵੀ ਕਰ ਰਹੇ ਹੁੰਦੇ ਹਾਂ ਔਰ ਅਸੀਂ ਅਜੋਕੇ ਸਮੇਂ 'ਚ ਦੇਖਿਆ ਕਿ ਮਾਰਕੀਟ ਉੱਤੇ ਥੱਲੇ ਹੁੰਦੀ ਰਹਿੰਦੀ ਹੈ। ਔਰ ਜਦੋਂ ਮਾਰਕੀਟ ਉੱਤੇ ਥੱਲੇ ਹੁੰਦੀ ਹੈ ਤਾਂ ਵੀ ਅਸੀਂ ਪਲੈਨਿੰਗ ਜਿਹੜੀ ਸੇਵਿੰਗ ਦੀ ਨਹੀਂ ਕੀਤੀ। ਸੋ ਉਹ ਸਾਨੂੰ ਸੇਵਿੰਗਸ ਪਲੈਨਿੰਗ ਸ਼ੁਰੂ ਕਰਨੀ ਔਰ ਉਹਨੂੰ ਛੇਤੀ ਤੋਂ ਸ਼ੁਰੂ ਕਰਨੀ, ਜਿੰਨੀ ਅਰਲੀ ਕਰ ਸਕੀਏ ਉਹਦਾ ਕੀ ਐਡਵਾਂਟੇਜ ਹੈ ਔਰ ਕੀ ਚੀਜ਼ਾਂ ਜਿਹਦੇ 'ਚ ਆਪਾਂ ਬੀਇੰਗ ਆਪਣਾ ਸਮਾਲ ਬਿਜ਼ਨਸ ਓਨਰ ਜਾਂ ਓਨਰ ਆਪਰੇਟਰ ਕਿਹੜੀਆਂ ਚੀਜ਼ਾਂ ਦਾ ਆਪਾਂ ਐਡਵਾਂਟੇਜ ਲੈ ਸਕਦੇ ਹਾਂ ਜਿਹਦੇ ਵਿੱਚ ਆਪਾਂ ਮੈਕਸਿਮਮ ਟੈਕਸ ਬੈਨੀਫਿਟਸ ਔਰ ਪਲੱਸ ਲੌਂਗ ਟਰਮ ਵਿੱਚ ਆਪਣੀ ਰਿਟਾਇਰਮੈਂਟ ਜਿਹੜੀ ਹੈ ਉਹਨੂੰ ਸਿਕਿਉਰ ਕਰ ਸਕਦੇ ਹਾਂ। ਬਿਕੋਜ਼ ਇੱਕ ਲੈਵਲ 'ਤੇ ਆ ਕੇ ਜਿਹੜਾ ਸਾਨੂੰ ਇੱਕ ਫਿਕਸ ਇਨਕਮ ਚਾਹੀਦੀ ਹੈ। ਔਰ ਜੋ ਹਾਲਾਤ ਚੱਲਦੇ ਪਏ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸੋਸ਼ਲ ਸਿਕਿਉਰਿਟੀ ਜਿਹੜੀ ਡਿਪਲੀਟ ਹੁੰਦੀ ਪਈ ਹੈ, ਹੋਰ ਅਗਲੇ 6-7 ਸਾਲਾਂ ਦੇ ਵਿੱਚ ਅਪ ਟੂ 22% ਜਿਹੜੀ ਹੈ ਰਿਡਕਸ਼ਨ ਹੋ ਜਾਣੀ ਹੈ। ਜੇ ਇਹ ਹਾਲਾਤ ਚੱਲਦੇ ਰਹੇ ਤਾਂ ਉਹਦੇ ਬਾਅਦ ਹੋਰ ਘਟਦੀ ਜਾਣੀ ਹੈ। ਸੋ ਸਾਨੂੰ ਆਪ ਹੀ ਪਲੈਨਿੰਗ ਕਰਨੀ ਪੈਣੀ ਹੈ। ਉਹ ਪਲੈਨਿੰਗ ਜੇ ਆਪਾਂ ਕੀ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਅੱਜ ਮੋਟਾ ਡਿਸਕਸ਼ਨ ਕਰਾਂਗੇ। ਜੀ, ਅੱਛਾ, ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਮੈਨੂੰ ਲੱਗਦਾ ਹਰ ਇੱਕ ਇਨਸਾਨ ਦੇ ਵਿੱਚ ਇਹ ਹੁੰਦੀ ਆ, ਬਾਅਦ 'ਚ ਕਰ ਲਾਂਗੇ, ਅਗਲੇ ਸਾਲ ਕਰ ਲਾਂਗੇ, 25 ਸਾਲੀ ਕਰ ਲਾਂਗੇ। ਬੰਦਾ ਵੇਟ ਕਰਦਾ ਜਿਹੜਾ ਉਹ ਰਹਿ ਜਾਂਦਾ ਆ। ਅਤੇ ਰਿਟਾਇਰਮੈਂਟ ਫਿਰ ਐਸੀ ਚੀਜ਼ ਆ ਜਦੋਂ ਤੁਸੀਂ ਉਸ ਦੇ ਨਜ਼ਦੀਕ ਆ ਜਾਂਦੇ ਆ, ਫਿਰ ਉਹ ਇੰਨੀ ਜਲਦੀ ਟਾਈਮ ਆ ਜਾਂਦਾ, ਫਿਰ ਤੁਹਾਡੇ ਕੋਲ ਫਿਰ ਜਮ੍ਹਾਂ ਪੂੰਜੀ ਹੁੰਦੀ ਨਹੀਂ। ਸੋ ਕਾਸਟ ਬਹੁਤ ਹੋ ਜਾਂਦੀ ਆ ਵੇਟ ਕਰਨ ਦੀ, ਇੰਤਜ਼ਾਰ ਕਰਨਾ ਬੜਾ ਮਹਿੰਗਾ ਪੈ ਜਾਂਦਾ। ਬਿਲਕੁਲ, ਐਗਜ਼ੈਕਟਲੀ, ਇਹ ਬਹੁਤ ਹੀ ਤੁਸੀਂ ਪਤੇ ਦੀ ਗੱਲ ਕੀਤੀ ਹੈ। ਵੇਖੋ ਜਨਰਲੀ ਇੱਕ ਔਨ ਐਵਰੇਜ ਆਪਾਂ ਜੇ ਗੱਲ ਕਰੀਏ, ਜ਼ਿਆਦਾ ਨਹੀਂ, ਆਪਾਂ ਸਿਰਫ ਜੇ $10 ਦਿਹਾੜੀ ਦੇ ਵੀ ਸੇਵ ਕਰੀਏ, $10 ਜਿਹੜੇ ਆਲਮੋਸਟ ਲੈਟਸ ਸੇ ਕਿ $300, ਇਟਸ ਨਾਟ ਅ ਹੋਲ ਅਮਾਊਂਟ, ਲੋਟ ਆਫ ਮਨੀ। ਔਰ ਖਾਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਇਨਫਲੇਸ਼ਨ ਇੰਨੀ ਹਾਈ ਹੈ, ਤੁਸੀਂ ਜੇ $300 ਵੀ ਸੇਵ ਕਰਨੇ ਸ਼ੁਰੂ ਕਰ ਦਿਓ, ਕਿਉਂਕਿ ਜਨਰਲ ਐਨ ਐਵਰੇਜ ਇੰਟਰਸਟ ਜਿਹੜਾ ਰਿਟਰਨ ਔਨ ਇਨਵੈਸਟਮੈਂਟ ਆ, ਤੁਸੀਂ ਕਿਸੇ ਵੀ ਲੌਂਗ ਟਰਮ ਕਿਸੇ ਵੀ ਫੰਡ ਦੇ ਵਿੱਚ, ਇੰਡੈਕਸ ਫੰਡ ਦੇ ਵਿੱਚ ਪਾ ਲਓ, ਤੁਹਾਨੂੰ 8% ਮਿਲ ਜਾਂਦੇ ਨੇ। ਪਰ ਚਲੋ ਆਪਾਂ ਹੋਰ ਕੰਜ਼ਰਵੇਟਿਵ ਐਸਟੀਮੇਟ ਲੈਂਦੇ ਕਿ ਤੁਹਾਨੂੰ 7% ਰਿਟਰਨ ਮਿਲਦਾ ਹੈ। ਸੋ ਸਟਾਰਟਿੰਗ ਐਟ 25 ਜੇ ਆਪਾਂ $300 ਹਰ ਮਹੀਨੇ ਇਨਵੈਸਟ ਕਰਦੇ ਹਾਂ ਔਰ 7% ਉਹਦਾ ਆਪਾਂ ਨੂੰ ਰਿਟਰਨ ਮਿਲਦਾ ਹੈ। ਸੋ ਬਾਈ ਦਾ ਟਾਈਮ ਤੁਸੀਂ ਆਪਣੇ ਜਾ ਕੇ 65 ਹੁੰਦੇ ਹੋ, ਤੁਹਾਡਾ ਜਿਹੜੀ ਟੋਟਲ ਜਿਹੜੀ ਹੈ ਜਮ੍ਹਾਂ ਪੂੰਜੀ ਹੋ ਜਾਂਦੀ ਹੈ ਤਕਰੀਬਨ 7,19,000 ਹੋ ਜਾਂਦੀ ਹੈ। ਔਰ ਦੇਖੋ ਕਿ ਸਿਰਫ 10 ਸਾਲ ਜੇ ਆਪਾਂ ਵੇਟ ਕਰਦੇ ਹਾਂ ਔਰ ਜਦੋਂ ਤੁਸੀਂ 25 ਸਾਲ ਦੇ ਬਜਾਏ ਜੇ ਤੁਸੀਂ 35 ਸਾਲ ਦੇ ਵਿੱਚ $300 ਸੇਵ ਕਰਨਾ ਸ਼ੁਰੂ ਕਰ ਦਿਓ ਤਾਂ ਤੁਹਾਡਾ 3,40,000 ਜਿਹੜਾ
ਉਹ ਜੋੜਦਾ ਟੈਕਨੀਕਲੀ ਅੱਧੇ ਤੋਂ ਵੀ ਘੱਟ, ਸਿਰਫ 10 ਸਾਲ ਦੇ ਫਰਕ ਦੇ ਵਿੱਚ। ਸੋ ਇਹ ਵਾਓ ਬਹੁਤ ਇੰਪੋਰਟੈਂਟ ਹੈ ਟਾਈਮ ਜਿਹੜਾ ਇਹ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਕਿਉਂਕਿ ਟਾਈਮ ਇਜ਼ ਸਮਥਿੰਗ ਯੂ ਕੈਨ ਨੈਵਰ ਬਾਏ। ਤੁਸੀਂ ਆਪਣੀ ਜ਼ਿੰਦਗੀ 'ਚ ਸਭ ਕੁਝ ਬਾਏ ਕਰ ਸਕਦੇ ਹੋ, ਜਿਹੜਾ ਟਾਈਮ ਨਿਕਲ ਗਿਆ ਉਹ ਤੁਸੀਂ ਕਿਸੇ ਵੀ ਕਾਸਟ ਤੇ ਬਾਏ ਨਹੀਂ ਕਰ ਸਕਦੇ। ਔਰ ਤੁਸੀਂ ਕੋਸ਼ਿਸ਼ ਕਰੋ, ਜਿਹੜੇ ਵੀ ਅੱਜ ਮੇਰੇ ਵੀਰ ਭੈਣ ਭਰਾ ਹੈਗੇ ਨੇ, ਜਦੋਂ ਤੁਹਾਡੇ ਨਿਆਣੇ ਹੋ ਜਾਂਦੇ ਨੇ 20 ਸਾਲ ਦੇ 21 ਸਾਲ ਦੇ, ਤੁਸੀਂ ਜ਼ਰੂਰੀ ਹੈ 25 ਸਾਲ ਦਾ ਵੇਟ ਕਰਨਾ, ਤੁਸੀਂ 21 ਸਾਲ ਦੇ ਸ਼ੁਰੂ ਕਰ ਦਿਓ। ਤੁਸੀਂ ਆਪ ਉਹਨਾਂ ਦੇ $300 ਜਿਹੜੇ ਆ ਉਹਨਾਂ ਜਮ੍ਹਾਂ ਕਰਾਉਣ ਲੱਗ ਪਓ, ਉਹਨਾਂ ਦੇ ਕਿਸੇ ਵੀ ਬ੍ਰੋਕਰੇਜ ਅਕਾਊਂਟ ਨਾਲ ਤੁਸੀਂ ਯੂਜ਼ ਕਰ ਲਓ, ਜਿੰਨੇ ਵੀ ਮਾਰਕੀਟ ਦੇ ਵਿੱਚ ਹੈਗੇ ਨੇ। ਉਹਦੇ ਵਿੱਚ ਦੈਨ ਦੇ ਵਿਲ ਪਿਕ ਪ੍ਰੋਪਰ ਫੰਡਸ ਫਾਰ ਯੂ। ਜੇ ਮੰਨ ਲਓ ਕਿ ਜਿੱਦਾਂ ਚਾਰਲ ਸ਼ਵਾਬ ਹੋ ਗਿਆ, ਆਪਣਾ ਫਿਡੈਲਿਟੀ ਹੋ ਗਿਆ, ਔਰ ਉਹਦੇ ਬਾਅਦ ਜਦੋਂ ਵੀ ਉਹ ਨੌਕਰੀ ਕਰਨ ਸ਼ੁਰੂ ਲੱਗਦੇ ਆ, ਕਿ ਤੁਹਾਡਾ ਇੰਨਾ ਹੀ ਪ੍ਰੋਮਿਸ ਹੈ ਕਿ ਤੁਸੀਂ ਆਪਣਾ ਜਿਹੜੇ ਤੁਹਾਡੇ $300 ਪਾਉਂਦੇ ਪਏ, 500 ਜੋ ਵੀ ਤੁਸੀਂ ਅਫੋਰਡ ਕਰ ਸਕਦੇ ਹੋ, ਉਹਨੂੰ ਤੁਸੀਂ ਕੈਰੀ ਔਨ ਕਰ ਲਓ। ਬਟ ਸਿਰਫ ਆਪਾਂ ਜੇ $300 ਵੀ ਕਰੀਏ over starting at 25, at 65 you can have almost close to 750,000. So that's a lot of money. I think ਇਹਦੇ ਉੱਤੇ ਆਪਾਂ ਟਾਈਮ ਨਾ ਵੇਸਟ ਕਰੀਏ ਤੇ ਉਹਨੂੰ ਸ਼ੁਰੂ ਕਰ ਦਈਏ। ਪਰ ਜੇ ਬੰਦਾ ਹੁਣ ਤੁਹਾਡਾ 25 ਸਾਲ ਦਾ ਜਾਂ ਉਮਰ ਲੰਘ ਵੀ ਗਈ ਹੈ, still not too late, ਜਿੰਨੇ ਵੀ ਤੁਸੀਂ ਅੱਜ ਕੰਟਰੀਬਿਊਟ ਕਰ ਸਕਦੇ ਹੋ, start doing that, because ਇੱਕ ਅਸੀਂ ਦੇਖਿਆ ਕਈ ਵਾਰ, ਕਈ ਖਾਸ ਕਰਕੇ ਮੈਂ ਦੇਖਿਆ ਕਈ ਵਾਲਮਾਰਟ ਦੇ ਵਿੱਚ ਜਿਹੜੇ ਖਾਸ ਕਰਕੇ ਆਪਣੇ ਮੇਨ ਸਟਰੀਮ ਦੇ ਬਜ਼ੁਰਗ ਨੇ, ਕਈ ਵਾਰ ਉਹਨਾਂ ਨੂੰ ਕੰਮ ਕਰਦਿਆਂ ਵੇਖਿਆ, ਔਰ ਆਈ ਥਿੰਕ ਕਿਤੇ ਨਾ ਕਿਤੇ ਉਹਨਾਂ ਨੇ ਅਣਗਹਿਲੀ ਕੀਤੀ, ਜਿਹਨੂੰ ਆਪਾਂ ਥੋੜਾ ਜਿਹਾ ਸਵੇਰ ਹੋ ਕੇ ਨਾ ਕਰੀਏ। ਔਰ ਜੇ ਆਪਾਂ ਨੂੰ ਰਿਟਾਇਰਮੈਂਟ ਬੇਸਿਕ ਪਲੈਨਿੰਗ ਕਰੀਏ, ਜੇ ਅੱਗੇ ਵੀ ਆਪਾਂ ਗੱਲ ਕੀਤੀ, ਜਿਹੜੇ ਆਪਾਂ ਪੁਰਾਣੇ ਪ੍ਰੋਗਰਾਮ ਕੀਤੇ ਨੇ, ਜਾ ਕੇ ਤੁਸੀਂ ਦੇਖ ਲਓ ਕਿ ਕਿੱਦਾਂ ਤੁਸੀਂ ਆਪਣਾ ਐਮਰਜੈਂਸੀ ਫੰਡਸ ਕਰਨਾ, ਕਿ ਫॉर ਨੈਕਸਟ 3 to 6 ਮੰਥ ਮਿਨੀਮਮ ਭਾਵੇਂ ਤੁਸੀਂ $1000 ਕਰ ਸਕਦੇ ਹੋ, ਜਾਂ ਮੈਕਸਿਮਮ ਤੁਸੀਂ ਕੋਸ਼ਿਸ਼ ਕਰੋ ਨੈਕਸਟ ਮੰਥ ਵਾਸਤੇ ਤੁਸੀਂ ਆਪਣਾ ਇੱਕ ਐਮਰਜੈਂਸੀ ਫੰਡ ਸੈਟਅਪ ਕਰੋ। ਤੇ ਫਿਰ ਜਿਹਦੇ 'ਚ ਇੱਕ ਹੋਰ ਇੰਪੋਰਟੈਂਟ ਹੈ, ਜੇ ਤੁਸੀਂ ਕਿਸੇ ਇੰਪਲੋਇਰ ਵਾਸਤੇ ਕੰਮ ਕਰਦੇ ਪਏ ਹੋ, ਔਰ ਜੇ ਤੁਹਾਡਾ ਇੰਪਲੋਇਰ 401k ਦਿੰਦਾ ਪਿਆ, ਤੇ ਜਿੰਨਾ ਵੀ ਤੁਹਾਡਾ ਇੰਪਲੋਇਰ ਮੈਚ ਕਰਦਾ ਪਿਆ, ਟਰਾਈ ਟੂ ਯੂਜ਼ ਇਟ ਦ ਫੁੱਲ ਪੋਟੈਂਸ਼ੀਅਲ, ਕਿ ਮੈਕਸਿਮਮ ਜਿੰਨੀ ਤੁਸੀਂ ਕਰ ਸਕਦੇ ਹੋ। ਬਿਕੋਜ਼ ਮੰਨ ਲਓ ਕਿ ਅੱਜ ਮੈਂ ਤੁਹਾਡਾ ਇੰਪਲੋਇਰ ਹੈ, ਉਹ ਅਪ ਟੂ 20,000 ਐਡ ਕਰਦਾ, ਤੁਸੀਂ ਐਟਲੀਸਟ ਜਿਹੜਾ ਤੁਸੀਂ 20,000 ਐਡ ਕਰ ਦਿਓ, ਮੈਚ ਕਰੋ ਆਪਣੇ ਇੰਪਲੋਇਰ ਨੂੰ। ਐਗਜ਼ੈਕਟਲੀ, ਤੇ ਉਹ ਡਬਲ ਤੁਹਾਡਾ ਮਨੀ ਉਹ ਜਿਹੜਾ ਉੱਥੇ ਇਹ ਲਿਮਿਟ ਵੀ ਹੁੰਦੀ ਆ ਨਿਰਮਲ ਮਾਨ ਜੀ ਇਹਦੇ ਵਿੱਚ, ਵੀ ਤੁਸੀਂ ਕਿੰਨਾ ਕਰ ਸਕਦੇ ਹੁੰਦੇ ਆ? ਜੀ ਜੀ ਬਿਲਕੁਲ, ਉਹ ਲਿਮਿਟ ਜਿਹੜੀ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਤੁਸੀਂ ਦੱਸਿਓ। ਠੀਕ ਹੈ। ਸੋ ਉਹਦੇ ਬਾਅਦ ਫਿਰ ਡੈਫੀਨਿਟਲੀ ਆਪਾਂ ਗੱਲ ਕੀਤੀ ਸੀ, ਜਿਹੜਾ ਮੇਨ ਮਕਸਦ ਅਸੀਂ ਵੀ ਕੰਮ ਕਰਦੇ ਹਾਂ, ਕੋਸ਼ਿਸ਼ ਇਹ ਕਰੋ ਕਿ ਜਿਹੜੇ ਤੁਹਾਡੇ ਹਾਈ ਇੰਟਰਸਟ ਵਾਲੇ ਕ੍ਰੈਡਿਟ ਕਾਰਡਸ ਨੇ, ਜਾਂ ਕੋਈ ਵੀ ਜਿਹੜੇ ਤੁਹਾਡੀ ਪੇਮੈਂਟਸ ਨੇ ਹਾਈ ਕ੍ਰੈਡਿਟ ਕਾਰਡਸ ਵਾਲੇ, ਉਹਨਾਂ ਦੇ ਜਾ ਕੇ ਉਹਨਾਂ ਨੂੰ ਪੇ ਆਫ ਕਰੋ। ਬਿਕੋਜ਼ ਉਹ ਜਿਹੜੀ ਸਭ ਤੋਂ ਵੱਡੀ ਲੀਕੇਜ ਹੈ ਤੁਹਾਡੀ ਸੇਵਿੰਗਸ ਦੇ ਵਿੱਚ, ਔਰ ਤੁਹਾਡੀ ਪੋਟੈਂਸ਼ੀਅਲ ਰਿਟਾਇਰਮੈਂਟ ਪਲਾਨ ਵਿੱਚ। ਬਿਕੋਜ਼ ਜਿਹੜੇ ਤੁਸੀਂ ਅਗਲੇ 2, 4, 5, 10 ਸਾਲ ਕ੍ਰੈਡਿਟ ਕਾਰਡਸ ਨੂੰ ਪੇ ਕਰਨ ਤੇ ਲੱਗਣਾ, ਉਹ ਪੈਸੇ ਤੁਸੀਂ ਆਪਣੇ ਫਿਊਚਰ 'ਚ ਇਨਵੈਸਟ ਕਰੋਗੇ, ਦੈਟ ਵਿਲ ਟੇਕ ਯੂ ਅ ਲੌਂਗ ਵੇ। ਔਰ ਟੈਕਸ ਐਡਵਾਂਟੇਜ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਮਿਨੀਮਮ ਟੈਕਸ ਭਰੀਏ, ਜਿਹਦੇ ਵਿੱਚ ਤੁਹਾਡੇ IRA ਹੋ ਗਿਆ, 401k ਹੋ ਗਿਆ, ਹੈਲਥ ਸੇਵਿੰਗ ਅਕਾਊਂਟਸ ਆ ਗਏ, ਤੇ ਇਹ ਜਿਹੜਾ ਇਹਨਾਂ ਚੀਜ਼ਾਂ ਨੂੰ, ਇਹਨਾਂ ਵਿੱਚ ਤੁਸੀਂ ਇਨਵੈਸਟ ਕਰੋ। ਬਾਕੀ ਜਿਹੜੀ ਓਵਰਆਲ ਜਿਹੜੀ ਤੁਹਾਡਾ ਸਰਪਲਸ ਹੈ, ਉਹ ਤੁਸੀਂ ਕਿੱਦਾਂ ਇਨਵੈਸਟ ਕਰਨਾ, ਇਹ ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਕਿ ਜੇ ਤੁਸੀਂ ਯੰਗ ਹੋ ਤੇ ਯੂ ਕੈਨ ਟੇਕ ਮੋਰ ਰਿਸਕ, ਪਰ ਜੇ ਤੁਸੀਂ ਐਜ਼ ਯੂ ਸਟਾਰਟ ਗੈਟਿੰਗ ਓਲਡ, ਤੁਸੀਂ ਫਿਰ ਰਿਸਕ ਘੱਟ ਲੈਣਾ, ਕਿਉਂਕਿ ਜੇ ਹੁਣ ਯੰਗ ਬੱਚਾ ਘੱਟ ਰਿਸਕ ਲਏ ਤੇ ਉਹਦੇ ਕੋਲ ਗਰੋਥ ਦੇ ਪੋਟੈਂਸ਼ੀਅਲ ਘੱਟ ਜਾਂਦੇ ਨੇ। ਔਰ ਜੇ ਹੁਣ ਕੋਈ ਬੰਦਾ ਟੂਵਰਡਸ ਐਂਡ ਆਫ ਦਾ ਕੈਰੀਅਰ ਹੈਗਾ, ਔਰ ਜੇ ਹਾਈ ਰਿਸਕ ਲੈਣ ਲੱਗ ਪਏ, he doesn't have that much of time. ਸੋ ਉਹਨਾਂ ਨੂੰ ਚਾਹੀਦਾ ਕਿ ਥੋੜਾ ਜਿਹਾ ਆਪਣਾ ਰਿਸਕ ਜਿਹੜਾ ਉਹ ਕੈਲਕੂਲੇਟ ਕਰਕੇ ਲੈਣ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਗੱਲ ਬੜੀ ਇੰਪੋਰਟੈਂਟ ਕੀਤੀ ਸੀ ਰਾਜਕਰਨ, ਕਿ ਕੰਟਰੀਬਿਊਸ਼ਨ ਲਿਮਿਟ ਕੀ ਹੈ। ਸੋ ਆਪਾਂ 401k ਤੋਂ ਸ਼ੁਰੂ ਕਰਦੇ ਹਾਂ। ਸੋ ਕਿਸੇ ਵੀ ਇੰਪਲੋਈ ਦੀ ਕੰਟਰੀਬਿਊਸ਼ਨ ਲਿਮਿਟ ਹੈਗੀ ਹੈ, ਉਹ ਹੈਗੀ ਹੈ 24,500। ਔਰ ਜੇ IRA ਜਾਂ ਟ੍ਰੈਡੀਸ਼ਨਲ IRA ਜਾਂ ਰੌਥ IRA ਕਰਨੇ ਆ, ਉਹਦੀ ਹੈਗੀ ਹੈ 7,500। ਔਰ ਪਰ ਪਲੱਸ ਇਹਦੇ ਵਿੱਚ ਆਪਾਂ ਜੇ ਇਹਨੂੰ ਅੱਗੇ ਆਪਾਂ ਨੂੰ ਓਵਰਆਲ ਡਿਟੇਲ 'ਚ ਗੱਲ ਕਰਦੇ ਹਾਂ। ਸੋ 401k ਦੀ ਆਪਾਂ ਗੱਲ ਕਰਦੇ ਹਾਂ। ਸੋ 401k ਜੇ ਤੁਸੀਂ 50 ਸਾਲ ਤੋਂ ਥੱਲੇ ਹੋ, ਤਾਂ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਲਿਮਿਟ ਆ $24,500 ਹੈਗੀ ਹੈ ਪਰ ਈਅਰ। ਪਰ ਜੇ ਤੁਹਾਡੀ ਉਮਰ 50 ਸਾਲ ਤੋਂ ਪਲੱਸ ਹੈਗੀ ਹੈ, ਦੈਨ ਯੂ ਕੈਨ ਕੰਟਰੀਬਿਊਟ, ਤੁਹਾਨੂੰ ਐਡੀਸ਼ਨਲ 8,000 ਹੋਰ ਕੰਟਰੀਬਿਊਟ ਜਿਹੜੇ ਕਰਨ ਦਾ ਮੌਕਾ ਮਿਲ ਸਕਦਾ, ਜਿਹੜਾ ਤਕਰੀਬਨ 32,000 ਬਣ ਜਾਂਦਾ। ਐਗਜ਼ੈਕਟਲੀ। ਐਂਡ ਦੈਨ ਇਫ ਯੂ ਗੋ ਅਪ 60 and 63, ਤੇ ਦੈਨ ਯੂ ਕੈਨ ਗੋ 35
$35,750। ਸੋ ਟੈਕਨੀਕਲ ਗਵਰਨਮੈਂਟ ਚਾਹੁੰਦੀ ਹੈ ਕਿ ਜੇ ਤੁਸੀਂ ਕਿਤੇ ਪਿੱਛੇ ਨਹੀਂ ਕੰਟਰੀਬਿਊਟ ਕੀਤੇ ਔਰ ਲੇਟ ਹੋ ਤੁਸੀਂ ਗਏ ਆ। ਲੇਟ ਹੋ ਗਏ ਆ ਬਟ ਯੂ ਆਰ ਕਲੋਜ਼ ਟੂ ਯੂਰ ਰਿਟਾਇਰਮੈਂਟ, ਤੇ ਜਿੰਨੀ ਤੁਸੀਂ ਕਲੋਜ਼ ਹੋ, ਜੇ ਤੁਸੀਂ ਜ਼ਿਆਦਾ ਕੈਚ ਅਪ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਸ ਲੈਵਲ ਤੇ ਆ ਕੇ ਜ਼ਿਆਦਾ ਜਿਹੜੇ ਆਪਣੇ ਕੰਟਰੀਬਿਊਟ ਕਰ ਸਕਦੇ ਹੋ। ਅਗੇਨ ਇਹ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਕਰੋ। ਉਹੀ ਮੇਨ ਮਕਸਦ ਹੈ ਕਿ ਜਿੰਨੀ ਤੁਸੀਂ ਛੇਤੀ ਸ਼ੁਰੂ ਕਰ ਲੈਂਦੇ ਹੋ ਉਹਨਾਂ ਤੁਹਾਨੂੰ ਜਾ ਕੇ ਲੇਟ ਦੇ ਵਿੱਚ ਸਹੂਲਤ ਰਹਿੰਦੀ। ਔਰ ਪਲੱਸ 401 ਕੀ ਇੱਕ ਐਸੀ ਚੀਜ਼ ਹੈ ਕਿ ਜਿਹੜਾ ਤੁਸੀਂ ਟੈਕਸ ਡਿਡਕਸ਼ਨ ਜਿਹੜੇ ਪਾਉਂਦੇ ਹੋ ਦੋਜ਼ ਆਰ ਟੈਕਸ ਉਹ ਤੁਹਾਡੇ ਉਹਦੇ ਟੈਕਸ ਡੈਫਰਡ ਹੁੰਦਾ, ਤੁਸੀਂ ਉਸ ਦੇ ਉੱਤੇ ਜਿਹੜਾ ਇਸ ਟਾਈਮ ਟੈਕਸ ਨਹੀਂ ਪੇ ਕਰਦੇ, ਉਹ ਬਾਅਦ ਜਦੋਂ ਤੁਸੀਂ ਵਿਡਰਾਅ ਕਰਨੇ ਨੇ ਉਦੋਂ ਤੁਸੀਂ ਟੈਕਸ ਪੇ ਕਰਨਾ ਹੈ। ਸੋ ਇਹ ਚੀਜ਼ਾਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਆਪਣੇ ਜਿੱਦਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਰ ਨਾਲ ਜਾਂ ਆਪਣੇ ਸੀਪੀ ਨਾਲ ਗੱਲ ਕਰਕੇ ਕਰ ਸਕਦੇ ਹੋ ਕਿ ਹੁੰਦਾ ਕਈ ਸਿਚੁਏਸ਼ਨ ਦੇ ਵਿੱਚ ਇਹ ਹੁੰਦਾ ਕਿ ਅੱਜ ਸਾਡੀ ਇਨਕਮ ਜ਼ਿਆਦਾ ਹੈ, ਬਾਅਦ ਦੇ ਟਾਈਮ ਜਦੋਂ ਰਿਟਾਇਰ ਹੋਣਾ ਕਿਉਂਕਿ ਉਦੋਂ ਸਾਡੇ ਕੋਲ ਸਿਰਫ ਫਿਕਸ ਇਨਕਮ ਰਹਿ ਜਾਣੀ ਹੈ, ਜੇ ਸੋਸ਼ਲ ਸਿਕਿਉਰਿਟੀ ਇਨਕਮ ਹੋਗੀ ਜਾਂ ਆੜੇ 401k ਦੀ ਹੋਣੀ ਹੈ, ਜੋ ਇਨਕਮ ਤੁਹਾਨੂੰ ਲੱਗਦਾ ਘਟਣੀ ਹੈ, ਤਾਂ ਦੈਨ ਯੂ ਵਾਂਟ ਟੂ ਪੇ ਟੈਕਸ ਲੇਟਰ। ਹੁਣ ਤੁਸੀਂ ਨਹੀਂ ਪੇ ਕਰਨਾ ਚਾਹੋਗੇ, ਪਰ ਜੇ ਤੁਹਾਨੂੰ ਲੱਗਦਾ ਕਿ ਅੱਜ ਮੇਰੀ ਇਨਕਮ ਘੱਟ ਹੈ ਔਰ ਰਿਟਾਇਰਮੈਂਟ ਦੇ ਬਾਅਦ ਮੈਂ ਇੰਨੀਆਂ ਇਨਵੈਸਟਮੈਂਟਸ ਕੀਤੀਆਂ ਨੇ ਕਿ ਮੇਰੀ ਇਨਕਮ ਵੱਧ ਜਾਣੀ ਹੈ, ਦੈਨ ਯੂ ਵਿਲ ਟਰਾਈ ਟੂ ਇਨਵੈਸਟ ਮਨੀ ਜਿਹਦੇ 'ਚ ਤੁਹਾਡਾ ਹੁਣ ਤੁਸੀਂ ਟੈਕਸ ਪੇ ਕਰ ਲਓ ਔਰ ਬਾਅਦ 'ਚ ਤੁਹਾਡਾ ਟੈਕਸ ਡੈਫਰ ਹੋਏ, ਜਿਹਦੇ 'ਚ ਆਪਣੀ ਮੇਨ ਜਿਹੜਾ ਤਰੀਕਾ ਹੁੰਦਾ ਹੈ ਜਿਹੜਾ ਅੱਜ ਕੱਲ੍ਹ ਉਹ ਹੈਗਾ IRA ਤੇ ਰੌਥ IRA। ਸੋ IRA ਦੀ ਜਿੱਦਾਂ ਆਪਾਂ ਗੱਲ ਕਹੀਏ ਕਿ ਲਿਮਿਟ ਹੈਗੀ ਆ 7,500 ਔਰ ਰੌਥ IRA ਦੀ ਹੈਗੀ ਹੈ ਲਿਮਿਟ ਦੋਵਾਂ ਦੀ 7,500 ਹੀ ਹੈਗੀ ਹੈ। ਪਰ ਇਹ ਹੈ ਕਿ ਰੌਥ IRA ਦੇ ਵਿੱਚ ਜਿਹੜਾ ਟੈਕਸ ਹੈ ਉਹ ਤੁਸੀਂ ਬਾਅਦ 'ਚ ਟੈਕਸ ਤੁਸੀਂ ਹੁਣ ਪੇ ਕਰਦੇ ਹੋ। ਜਿਹੜੀ ਤੁਹਾਡੀ ਪੋਸਟ ਟੈਕਸ ਇਨਕਮ ਹੁੰਦੀ ਹੈ, ਜਿਹੜੀ ਤੁਸੀਂ ਟੈਕਸ ਪੇ ਕੀਤਾ ਹੁੰਦਾ ਆਲਰੇਡੀ, ਉਹਨੂੰ ਤੁਸੀਂ ਇਨਵੈਸਟ ਕਰਦੇ ਹੋ। ਸੋ ਜਿਹੜਾ ਵੀ ਤੁਸੀਂ ਪੋਸਟ ਟੈਕਸ ਦੇ ਉੱਤੇ ਆਲਰੇਡੀ ਕਰਦੇ ਹੋ, ਸੌਰੀ ਉਹਦੇ ਉੱਤੇ ਇਹ ਹੁੰਦਾ ਕਿ ਜਿਹੜਾ ਵੀ ਤੁਸੀਂ ਇਨਕਮ ਪੋਸਟ ਟੈਕਸ ਤੇ ਪੇ ਕੀਤੀ ਹੈ ਉਹ ਜਿਹੜੀ ਗਰੋਥ ਵੀ ਹੁੰਦੀ ਹੈ, ਜੇ 7% ਗਰੋਥ ਹੁੰਦੀ ਹੈ ਜਾਂ 8% ਗਰੋਥ ਹੁੰਦੀ ਹੈ, ਜਿਹੜੇ ਵੀ ਤੁਸੀਂ ਫੰਡ ਤੇ ਪੈਸੇ ਲਾਏ ਨੇ, ਚਾਹੇ ਉਹ ਉੱਤੇ ਫਿਰ ਟੈਕਸ ਨਹੀਂ ਲੱਗਦਾ। ਐਗਜ਼ੈਕਟਲੀ, ਉਹਦੀ ਜਿਹੜੀ ਗਰੋਥ ਹੈ ਉਹ ਵੀ ਤੁਹਾਡੀ ਜਿਹੜੀ ਹੈ ਟੈਕਸ ਫ੍ਰੀ ਹੁੰਦੀ ਹੈ। ਸੋ ਇਹਦੇ 'ਚ ਤੁਸੀਂ ਆਪ ਦੇਖਣਾ ਕਿ ਜਿੱਦਾਂ ਮੈਂ ਅੱਗੇ ਗੱਲ ਕੀਤੀ ਹੈ ਕਿ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਸੀਂ ਹੁਣ ਟੈਕਸ ਤੁਹਾਡੇ ਲਈ ਹੁਣ ਟੈਕਸ ਜ਼ਿਆਦਾ ਪੇ ਕਰਨਾ ਬੈਨੀਫਿਸ਼ੀਅਲ ਹੈ ਜਾਂ ਬਾਅਦ ਦੇ ਕਰਨਾ ਬੈਨੀਫਿਟ ਹੈ। ਜੇ ਤੁਹਾਨੂੰ ਲੱਗਦਾ ਕਿ ਹੁਣ ਉਹ ਫਿਰ ਕੈਪੀਟਲ ਗੇਨ ਟੈਕਸ ਹੁੰਦਾ ਹੈ ਜਿਹੜਾ ਬਾਅਦ ਦੇ ਵਿੱਚ ਜੇ ਕਢਾਉਂਦੇ ਆ ਤਾਂ ਨਹੀਂ, ਕਿਉਂਕਿ ਜਿਹੜਾ ਵੀ ਤੁਸੀਂ ਰੌਥ ਦੇ ਵਿੱਚ ਪੈਸੇ ਪਾਏ ਹੋਏ ਨੇ ਦੈਟਸ ਯੂ ਆਲਰੇਡੀ ਪੇ ਟੈਕਸਸ ਔਨ ਦੈਟ। ਨਹੀਂ ਜਿਵੇਂ ਜੇ ਆਪਾਂ ਰੈਗੂਲਰ IRA ਦੀ ਗੱਲ ਕਰੀਏ, ਸੋ ਉਹਦੇ ਉੱਤੇ ਜਿਹੜੀ ਵੀ ਤੁਹਾਡੀ ਟੋਟਲ ਜਿਹੜਾ ਵੀ ਉਸ ਟਾਈਮ ਜਿਹੜੀ ਤੁਸੀਂ ਇਨਕਮ ਵਿਡਰਾਅ ਕਰਦੇ ਹੋ ਉਹਦੇ ਉੱਤੇ ਟੋਟਲ ਟੈਕਸ ਪੈਂਦਾ ਹੈ। ਕੈਪੀਟਲ ਗੇਨ ਜਿਹੜਾ ਉਹ ਇਸ ਸਿਨੈਰੀਓ ਦੇ ਵਿੱਚ ਨਹੀਂ ਹੁੰਦਾ। ਜੀ ਬਿਲਕੁਲ। ਔਰ ਜੇ ਤੁਹਾਨੂੰ ਲੱਗਦਾ ਕਿ ਇਸ ਟਾਈਮ ਮੇਰਾ ਇਟਸ ਬੈਨੀਫਿਸ਼ੀਅਲ, ਮੇਰਾ ਬੁਢਾਪੇ 'ਚ ਮੇਰਾ ਟੈਕਸ ਵੱਧ ਜਾਣਾ, ਸੋ ਤੁਸੀਂ ਹੁਣ ਪੇ ਕਰ ਲਓ। ਜੇ ਤੁਹਾਨੂੰ ਲੱਗਦਾ ਬੁਢਾਪੇ 'ਚ ਘੱਟ ਜਾਣਾ ਤੇ ਤੁਸੀਂ ਫਿਰ ਉਹਨੂੰ ਡੈਫਰ ਕਰਕੇ ਬਾਅਦ 'ਚ ਪੇ ਕਰ ਲਓ। ਵੀ ਜੇ ਤੁਹਾਨੂੰ ਪਤਾ ਨਹੀਂ ਕਿ ਹਾਂ ਜੀ ਮੇਰਾ ਕੀ ਬਣਨਾ, ਕਿ ਮੇਰਾ ਟੈਕਸ ਬਾਅਦ 'ਚ ਘਟਣਾ ਜਾਂ ਵਧਣਾ, ਤਾਂ ਦੈਨ ਯੂ ਕੈਨ ਡਿਸਟ੍ਰੀਬਿਊਟ ਇਟ। ਅੱਧੇ ਪੈਸੇ ਤੁਸੀਂ ਰੌਥ 'ਚ ਕਰ ਲਓ ਔਰ ਅੱਧੇ ਪੈਸੇ ਤੁਸੀਂ ਜਿਹੜੇ ਆ ਉਹ ਟ੍ਰੈਡੀਸ਼ਨਲ ਦੇ ਵਿੱਚ ਕਰ ਲਓ। ਇਹ ਥੋੜਾ ਜਿਹਾ ਹੋਰ ਖੋਲ ਕੇ ਨਿਰਮਲ ਜੀ ਇੱਥੇ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਿਓ ਰੌਥ IRA ਤੇ IRA। ਹੁਣ ਜਦੋਂ ਕਹਿੰਦੇ ਵੀ ਟੈਕਸਡ ਇਨਕਮ ਤੋਂ ਬਾਅਦ 'ਚ ਲਾਈਕ ਇਹ ਥੋੜਾ ਜਿਹਾ ਐਕਸਪਲੇਨ ਕਰੋ, ਇਹਦਾ ਮਤਲਬ ਕੀ ਹੈ? ਕਿਹੜੀ ਜਿਹੜੀ ਰਾਸ਼ੀ ਆ, ਹੁਣ ਮੇਰੇ ਤਾਂ ਅਕਾਊਂਟ 'ਚ ਮੰਨ ਲਓ $100 ਪਿਆ, ਮੈਂ ਕਹਿੰਦਾ ਵੀ 50 ਮੈਂ IRA 'ਚ ਪਾਉਣੇ, 50 ਮੈਂ ਰੌਥ IRA 'ਚ ਪਾਉਣੇ ਆ। ਹਾਊ ਡੂ ਆਈ ਨੋ ਕਿਹੜਾ ਟੈਕਸ ਆਫਟਰ ਟੈਕਸ ਵਾਲਾ ਆ ਤੇ ਕਿਹੜਾ ਬਿਫੋਰ ਟੈਕਸ ਵਾਲਾ ਆ? ਸੋ ਇੱਕ ਆਮ ਇਨਸਾਨ ਨੂੰ ਕਿੱਦਾਂ ਪਤਾ ਲੱਗਦਾ ਇਸ ਚੀਜ਼ ਦਾ? ਬਿਲਕੁਲ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਇੱਦਾਂ ਹੁੰਦਾ, ਦੇਖੋ ਪੈਸੇ ਤੁਸੀਂ ਜਿਹੜੇ ਉਹ ਤੇ ਐਜ਼ ਇਟ ਇਜ਼ ਹੀ ਪਾਉਣੇ ਨੇ। ਜੇ ਮੰਨ ਲਓ ਕਿ ਤੁਸੀਂ $7,500 ਕੰਟਰੀਬਿਊਟ ਕੀਤਾ, ਉਹ ਤੁਸੀਂ 7,500 ਹੀ ਕੰਟਰੀਬਿਊਟ ਕਰਨਾ। ਸੋ ਦੈਟਸ ਵਨ ਥਿੰਗ। ਦੂਜੀ ਕੁਝ ਫਰਕ ਇਹ ਹੁੰਦਾ ਹੈ ਰਾਜਕਰਨ ਕਿ ਜੇ ਮੈਂ ਉਹਨੂੰ IRA 'ਚ ਪਾਇਆ, ਸੋ ਦੈਟ ਮੀਨਸ ਕਿ ਜੇ ਅੱਜ ਮੇਰੀ ਮੰਨ ਲਓ ਕਿ ਅੱਜ ਦੇ ਵਿੱਚ ਮੇਰੀ ਇਨਕਮ ਹੈਗੀ ਹੈ, ਮੰਨ ਲਓ ਕਿ ਇਨਕਮ ਮੇਰੀ ਹੈਗੀ $1,00,000, ਸੋ ਜੇ IRA 'ਚ ਪਾਇਆ ਤਾਂ ਜਿਹੜਾ $7,500 ਜਿਹੜਾ ਮੈਂ ਐਡ ਕੀਤਾ IRA ਦੇ ਵਿੱਚ, ਉਹਦੇ ਉੱਤੇ ਮੈਨੂੰ ਜਿਹੜੀ ਹੈ ਟੈਕਸ ਰਿਬੇਟ ਮਿਲੂਗੀ ਟੈਕਨੀਕਲੀ ਕਿ ਮੇਰੀ ਜੇ $1,00,000 ਇਨਕਮ ਹੈ ਤੇ ਜੇ ਮੈਂ 7,500 ਚ ਪਾਇਆ 92,000 ਦੇ ਉੱਤੇ ਟੈਕਸ ਲੱਗੂਗਾ ਫਿਰ। ਐਗਜ਼ੈਕਟਲੀ। ਪਰ ਜੇ ਮੈਂ ਰੌਥ IRA ਚ ਪਾਉਣਾ ਤੇ ਮੇਰੀ ਜਿਹੜੀ ਉਹਦੀ ਮੈਨੂੰ ਟੈਕਸ ਛੂਟ ਕੋਈ ਨਹੀਂ ਮਿਲਣੀ, ਮੈਨੂੰ ਲੱਖ ਦੇ ਉੱਤੇ ਹੀ ਟੈਕਸ ਦੇਣਾ ਪੈਣਾ। ਪਰ ਜਿਹੜੀ ਮੇਰੀ ਗਰੋਥ ਹੈ ਉਸ ਦੇ ਵਿੱਚ, ਉਹ ਲੌਂਗ ਰਨ ਦੇ ਵਿੱਚ ਉਹ ਮੇਰੀ ਟੈਕਸ ਫ੍ਰੀ ਹੈਗੀ ਹੈ। ਸੋ ਇਹ ਤੁਹਾਨੂੰ ਡਿਸਾਈਡ ਕਰਨਾ ਪੈਂਦਾ। ਕਈ ਵਾਰ ਇੱਥੇ ਡਿਫਰੈਂਸ ਆਉਂਦਾ ਵੀ ਜਦੋਂ ਤੁਸੀਂ ਰਿਟਰਨ ਭਰਨਾ ਆ ਉਦੋਂ ਇਹ ਮੈਟਰ ਕਰਨਾ ਹੈ। ਐਗਜ਼ੈਕਟਲੀ। ਤੁਸੀਂ ਇਹ ਜਿਹੜੇ ਪੈਸੇ ਜੋ ਕੰਟਰੀਬਿਊਟ ਕਰਨੇ ਨੇ, ਆਪਣੀ ਜਿਹੜੀ ਵੀ ਤੁਹਾਡੀ ਹੈਗੀ ਹੈ, ਤੁਹਾਡਾ ਜਿਹੜਾ ਤੁਸੀਂ ਬ੍ਰੋਕਰੇਜ ਨਾਲ ਕਰਦੇ ਹੋ ਔਰ ਆਪਣੇ CPA ਟੈਕਸ ਵਾਲੇ ਨਾਲ ਸਲਾਹ ਕਰ ਲਓ ਕਿ ਮੈਂ ਕਿੱਥੇ ਪੇ ਕਰਾਂ। ਔਰ ਹਰ ਸਾਲ ਦੀ ਲਿਮਿਟ ਹੁੰਦੀ ਹੈ
ਔਰ ਇਹ ਦੇਖੋ ਕਿੰਨੀ ਥੋੜੀ ਲਿਮਿਟ ਹੈ, 7,500 ਲਿਮਿਟ ਹੈ। That's ਸੋ ਜੇ nothing. ਆਪਾਂ ਐਗਜ਼ੈਕਟਲੀ ਜੇ ਆਪਾਂ 10 ਸਾਲ ਵੀ ਕਰਾਂਗੇ ਤੇ ਜਾ ਕੇ 75,000 ਹੋਣੇ ਨੇ। ਤੇ ਸੋ ਆਈ ਥਿੰਕ ਕਿ ਐਵਰੀ ਈਅਰ ਵੇਸਟਡ ਆਪਣੇ ਪੈਸੇ ਵੇਸਟ ਹੁੰਦੇ ਨੇ, ਚਾਹੇ ਤੁਸੀਂ IRA ਕਰੋ ਜਾਂ ਰੌਥ IRA ਕਰੋ, ਸਟਾਰਟ ਇਨਵੈਸਟਿੰਗ ਇਨ ਦੈਟ ਮਨੀ। ਤੇ ਟੈਕਸ ਜਿਹੜਾ ਬੈਨੀਫਿਟਸ 401 ਚ ਹੁੰਦਾ ਹੈ ਉਹਦੇ ਤੇ ਵੀ ਟੈਕਸ ਲੱਗਦਾ ਹੈ? ਨਹੀਂ, ਉਹਦੇ ਬਾਰੇ ਆਪਾਂ ਥੋੜਾ ਜਿਹਾ ਹੋਰ ਡਿਟੇਲ 'ਚ ਗੱਲ ਕਰਾਂਗੇ, ਪਰ ਨਹੀਂ 401 ਦੇ ਕੇਸ ਵਿੱਚ ਤਾਂ ਟੈਕਸ ਨਹੀਂ ਲੱਗਦਾ। 401 ਦੇ ਕੇਸ ਦੇ ਵਿੱਚ ਵੀ ਟੈਕਸ ਜਿਹੜਾ ਡੈਫਰਡ ਹੁੰਦਾ, ਉਹ ਟੈਕਸ ਜਦੋਂ ਤੁਸੀਂ ਪੈਸੇ ਜਦੋਂ ਪੈਸੇ ਕਢਾਓਗੇ ਕਢਾਉਣੇ ਆ ਉਦੋਂ ਦੇਣਾ ਆ। ਐਗਜ਼ੈਕਟਲੀ ਉਦੋਂ ਦੇਣੇ ਨੇ। ਸੋ ਉਹਦੇ 'ਚ ਹੋਰ ਬੈਨੀਫੀਸ਼ੀਅਲ ਇਹ ਹੁੰਦਾ ਕਿ ਤੁਸੀਂ ਵੀ ਕੰਟਰੀਬਿਊਟ ਕਰਦੇ ਹੋ ਔਰ ਤੁਹਾਡਾ ਇੰਪਲੋਇਰ ਵੀ ਇੰਪਲਾਇਰ ਕੰਟਰੀਬਿਊਟ ਵੀ ਕਰਦਾ। ਕਰਦਾ। ਔਰ ਜਦੋਂ ਇੰਪਲੋਇਰ ਕੰਟਰੀਬਿਊਟ ਕਰਦਾ, ਇੰਪਲੋਇਰ ਨੂੰ ਵੀ ਆਫ ਕੋਰਸ ਉਹਦੇ ਵਿੱਚ ਟੈਕਸ ਬੈਨੀਫਿਟਸ ਮਿਲਦੇ ਨੇ। ਔਰ ਜਿਹੜੀ ਅੱਜ ਬਹੁਤ ਖਾਸ ਇੰਪੋਰਟੈਂਟ ਗੱਲ ਕਰਾਂਗੇ ਆਪਾਂ, ਉਹਨੂੰ ਕਹਿੰਦੇ ਕਿ ਦਾ ਸੈਲਫ ਇੰਪਲੋਇਡ 2 ਹੈਟ ਸਿਨੈਰੀਓ, ਕਿ ਬੰਦਾ 2 ਹੈਟਸ ਵੇਅਰ ਕਰਦਾ, ਜਿਹਦੇ ਵਿੱਚ ਇੰਪਲੋਈ ਵੀ ਆਪ ਹੁੰਦਾ ਤੇ ਇੰਪਲੋਇਰ ਵੀ ਆਪ ਹੁੰਦਾ। ਔਰ ਇੰਪਲੋਈ ਤੇ ਇੰਪਲੋਇਰ ਦੋਵੇਂ ਦੇ ਟੈਕਸ ਉਹਨਾਂ ਨੂੰ ਆਪਣੇ ਉਹਦੇ ਵਿੱਚ ਐਜ਼ ਅ ਇੰਪਲੋਈ ਇੱਕ ਬੰਦਾ ਅਪ ਟੂ 24,500 ਜੇ ਕੰਟਰੀਬਿਊਟ ਕਰਦਾ ਪਿਆ। ਐਂਡ ਦੈਨ ਮੈਂ ਆਪਣੇ ਆਪ, ਕਿਉਂਕਿ ਲੈਟਸ ਸੇ ਕਿ ਮੈਂ ਓਨਰ ਆਪਰੇਟਰ ਹਾਂ, ਜਾਂ ਮੈਂ ਇੱਕ ਸਟੋਰ ਓਨਰ ਹਾਂ, ਜਾਂ ਮੈਂ ਸਮਾਲ ਬਿਜ਼ਨਸ ਓਨਰ ਹਾਂ, ਮੈਂ ਇਕੱਲਾ ਹੀ ਹਾਂ, ਮੇਰੇ ਹੋਰ ਕੋਈ ਇੰਪਲੋਈ ਮੇਰੇ ਕੰਮ ਨਹੀਂ ਕਰਦੇ ਪਏ, ਜਸਟ ਮੈਂ ਇਕੱਲਾ ਦਾ ਇਕੱਲਾ ਹੀ ਉਸ ਬਿਜ਼ਨਸ ਦੇ ਵਿੱਚ ਹੈਗਾ। ਸੋ $24,000 ਜਿਹੜੇ ਮੇਰੇ ਆਪਣੀ ਜਿਹੜੀ ਮੈਂ ਐਜ਼ ਏ ਇੰਪਲੋਈ ਹੋ ਗਿਆ। ਹਾਂਜੀ। ਉਹਦੇ ਬਾਅਦ ਜਿਹੜਾ ਮੈਂ ਆਪਣਾ ਅਪ ਟੂ 20% ਆਫ ਨੈਟ ਇਨਕਮ ਦਾ ਜਿਹੜਾ ਮੈਂ ਉਹਦੇ ਵਿੱਚ ਉਹ ਐਡ ਕਰ ਸਕਦਾ। ਸੋ ਟੈਕਨੀਕਲੀ ਜੇ ਮੰਨ ਲਓ ਕਿ ਮੇਰੀ ਮੰਨ ਲਓ ਕਿ ਐਜ਼ ਐਨ ਓਨਰ ਆਪਰੇਟਰ ਮੇਰੀ ਆਪਾਂ ਐਗਜ਼ਾਮਪਲ ਲੈ ਕੇ 1,30,000 ਇਨਕਮ ਹੈ। ਸੋ 24,500 ਅਪ ਟੂ 50 ਸਾਲ ਦੀ ਉਮਰ ਦਾ, ਉਹ ਜਿੱਦਾਂ ਕਿ ਨੰਬਰ ਕੀਤੇ ਨੇ ਕਿ ਅਪ ਟੂ 50 ਤੋਂ ਉੱਤੇ ਹੋਰ ਵੱਧ ਜਾਂਦੇ ਨੇ, 32, 37.5। ਸੋ ਲੈਟਸ ਸੇ ਕਿ ਆਮ ਅੰਡਰ 50 ਅਪ ਟੂ 50, ਮੇਰੀ 24,500 ਮੈਂ ਐਡ ਕੀਤਾ, ਮੇਰੀ 1,30,000 ਦੀ ਇਨਕਮ ਹੀ 20% ਉਹ ਐਡ ਹੋਇਆ, ਤਾਂ 24,500 ਟੋਟਲ ਜਿਹੜਾ ਮੇਰਾ ਉਹ ਐਡ ਹੋ ਗਿਆ। ਸੋ ਇਹ ਜਿਹੜੀ ਹੈ ਇਹਦੇ 'ਚ ਹੁਣ 24,500 ਜਿਹੜਾ ਮੈਂ ਐਜ਼ ਅ ਇੰਪਲੋਈ, ਈਵਨ ਦੋ ਮੈਂ ਦੋਵੇਂ ਆਪ ਹੀ ਕੀਤੇ ਨੇ, ਐਜ਼ ਅ ਇੰਪਲੋਈ ਮੈਂ ਐਡ ਕੀਤਾ, ਉਹਦਾ ਮੈਨੂੰ ਬੈਨੀਫਿਟ ਜਿਹੜਾ ਮਿਲਦਾ ਉਹਦਾ ਵੀ ਟੈਕਸ ਡਿਡਕਸ਼ਨ ਮਿਲਣੀ ਹੈ। ਪਲੱਸ ਜਿਹੜਾ 20% ਐਜ਼ ਅ ਇੰਪਲੋਇਰ ਮੈਂ ਕੀਤਾ, ਮੈਨੂੰ ਉਹਦੇ ਉੱਤੇ ਵੀ ਟੈਕਸ ਬੈਨੀਫਿਟ ਮਿਲਣਾ, ਕਿ ਮੈਨੂੰ ਜਿਹੜਾ 24,000 ਮੈਂ ਮੰਨ ਲਓ ਕਿ ਮੈਂ ਉਧਰ ਕੰਟਰੀਬਿਊਟ ਆ, ਮੈਨੂੰ ਉਹਦੇ ਤੇ ਵੀ ਟੈਕਸ ਬ੍ਰੇਕ ਮਿਲਣੀ ਹੈ। ਸੋ ਆਮ ਗੈਟਿੰਗ ਡਬਲ ਟੈਕਸ ਬ੍ਰੇਕ, ਔਰ ਮੇਰਾ ਮਨੀ ਜਿਹੜਾ ਉਹ ਵੀ ਗਰੋ ਹੁੰਦਾ ਪਿਆ। ਔਰ ਇਹ ਸਿਨੈਰੀਓ ਜਿੱਦਾਂ ਆਪਾਂ ਗੱਲ ਕਰਦੇ ਕਿ ਔਨ ਐਵਰੇਜ 7% ਜਿਹੜਾ ਤੁਹਾਡਾ ਜਿਹੜਾ ਟੋਟਲ ਮਨੀ ਜਿਹੜਾ ਉਹ ਗਰੋ ਹੋਏਗਾ। ਸੋ ਔਨ ਐਵਰੇਜ ਤੁਸੀਂ ਜੇ ਆਪਾਂ ਗੱਲ ਕਰੀਏ ਕਿ ਇਹਦੇ 'ਚ ਤੁਹਾਡਾ $44,000 ਜਿਹੜਾ ਸੌਰੀ $50,000, $38,000 ਇਹ ਤੁਹਾਡਾ ਹਰ ਸਾਲ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ। ਐਂਡ ਐਜ਼ ਯੂ ਗੋ ਅਬਵ ਐਂਡ ਬਿਯੋਂਡ ਉਹ ਤੁਹਾਡਾ ਫਿਰ ਉਹ ਹੋਰ ਵਧਾ ਸਕਦੇ ਹੋ। ਪਰ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਆਈ ਥਿੰਕ ਯੂ ਸ਼ੁੱਡ ਰੀਅਲੀ ਥਿੰਕ ਅਬਾਊਟ ਦਿਸ, ਬਿਕੋਜ਼ ਇਹਦੇ 'ਚ ਕੀ ਹੈ ਕਿ ਤੁਹਾਨੂੰ ਹੋਰ ਤਰੀਕਿਆਂ ਨਾਲ ਜਿਹੜੇ ਕਈ ਵਾਰ ਹੁੰਦੇ ਨੇ, ਅਸੀਂ ਟੈਕਸ ਰਿਟਰਨ ਦੇਖੀ ਦੇ ਨੇ, ਬਿਕੋਜ਼ ਅਸੀਂ ਲਰਨਿੰਗ ਦੇ ਵਿੱਚ ਵੀ ਹੈਗੇ ਹਾਂ, ਆਪਣੇ ਟੈਕਸ ਜਿਹੜੇ ਪ੍ਰੀਪੇਅਰ ਹੁੰਦੇ ਨੇ ਉਹਨੂੰ ਇਸ ਤਰੀਕੇ ਨਾਲ ਤੁਹਾਨੂੰ, ਕਿਉਂਕਿ ਅਸੀਂ ਵੀ ਕਹਿੰਦੇ ਕਿ ਹਾਂਜੀ ਭਾਜੀ ਘੱਟ ਤੋਂ ਘੱਟ ਟੈਕਸ ਪੇ ਕਰਨਾ ਪਏ, ਉਹ ਜਿਹੜੀ ਡੈਪਰੀਸ਼ੀਏਸ਼ਨਸ ਜਾਂ ਐਡ ਕਰ ਲੈਂਦੇ, ਚਲੋ ਵੀ ਠੀਕ ਹੈਗੇ ਨੇ। ਕਈ ਵਾਰ ਹੋਰ ਇੱਦਾਂ ਦੀ ਚੀਜ਼ਾਂ ਨੇ, ਮੀਲ ਐਂਡ ਐਂਟਰਟੇਨਮੈਂਟ ਜਿਹੜੀਆਂ ਚੀਜ਼ਾਂ ਨੂੰ ਲੈ ਲੈਂਦੇ ਨੇ। ਨਾਟ ਓਨਲੀ ਕਿ ਤੁਹਾਡਾ ਜਿਹੜਾ ਟੈਕਸ ਫਾਈਲਿੰਗ ਹੈ ਉਹ ਇੱਕ ਹਾਈ ਰਿਸਕ ਹੋ ਜਾਂਦਾ, ਮੈਂ ਟੈਕਸ ਐਡਵਾਈਸ ਨਹੀਂ ਦਿੰਦਾ ਪਿਆ, ਬਟ ਜਸਟ ਬਿਕੋਜ਼ ਚੀਜ਼ਾਂ ਜਿਹੜੀਆਂ ਨੇ ਓਵਰਵੈਲਮਿੰਗਲੀ ਇੱਕ ਪਾਸੇ ਆਪਾਂ ਪਾਈ ਜਾਂਦੇ ਹਾਂ। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੇ ਇੱਕ ਆਪਸ਼ਨ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ, ਉਹਦੇ 'ਚ ਆਪਣੇ ਟੈਕਸ ਵੀ ਬਚਦਾ, ਔਰ ਪਲੱਸ ਆਪਣਾ ਓਵਰਆਲ ਜਿਹੜੀ ਹੈ ਜਿਹੜੀ ਗਰੋਥ ਹੁੰਦੀ ਹੈ ਮਨੀ ਦੀ, ਉਹ ਵੀ ਬਹੁਤ ਜ਼ਿਆਦਾ ਹੈਗੀ ਹੈ। ਸੋ ਦਿਸ ਇਜ਼ ਅ ਵੈਰੀ ਲੈਜਿਟਿਮੇਟ ਐਂਡ ਅ ਵੈਰੀ ਗੁੱਡ ਵੇ to save lot of money on taxes from both sides, as an employee and as an employer, ਜੇ ਤੁਸੀਂ ਇਕੱਠੇ ਕੰਮ ਕਰਦੇ ਪਏ ਹੋ। ਹਾਂ, ਇਹ ਥੋੜੀ ਸਿਚੁਏਸ਼ਨ ਇਹ ਹੁੰਦੀ ਹੈ ਜਿਹਨੂੰ ਆਪਾਂ ਡਬਲ ਹੈਟ ਕਹਿੰਦੇ ਆ, ਕਿ ਜੇ ਤੁਸੀਂ ਮਲਟੀਪਲ EMPLOYEE ਤੁਹਾਡੇ ਹੈਗੇ ਨੇ, then you cannot use this scenario. It's only ਇਹ ਮੰਨ ਲਓ ਕਿ ਮੈਂ ਇਕੱਲਾ ਹੀ ਓਨਰ ਆਪਰੇਟਰ ਔਰ ਮੇਰੀ ਇਕੱਲੀ ਕੰਪਨੀ ਹੈਗੀ। ਆਈ ਥਿੰਕ ਫਿਰ ਓਨਰ ਆਪਰੇਟਰ ਦੇ ਲਈ ਇਹ ਬੈਸਟ ਕੇਸ ਸਿਨੈਰੀਓ ਆ, ਬਹੁਤ ਵਧੀਆ ਬੈਸਟ ਕੇਸ ਸਿਨੈਰੀਓ ਹੈ। ਔਰ ਜੇ ਤੁਸੀਂ ਇਹ ਵੀ ਨਹੀਂ ਕਰਨਾ ਚਾਹੁੰਦੇ, ਉਹਦੇ 'ਚ ਹੋਰ ਚੀਜ਼ ਹੈਗੀ SP SIP IRA, ਉਹਦੇ 'ਚ ਤੁਸੀਂ 24,000 ਕੰਟਰੀਬਿਊਟ ਕਰ ਸਕਦੇ ਹੋ, ਬਟ ਦੈਨ ਤੁਸੀਂ ਜਿਹੜਾ ਸਿਰਫ ਇੰਪਲੋਇਰ ਹੀ ਕਰ ਸਕਦਾ, ਜੇ ਇੰਪਲੋਈ ਨਹੀਂ ਕਰ ਸਕਦਾ। ਸੋ ਦੈਟ ਮੀਨਸ ਕਿ ਮੰਨ ਲਓ ਕਿ ਤੁਸੀਂ ਹੁਣ ਐਜ਼ ਅ ਇੰਪਲੋਇਰ ਹੀ ਬੈਨੀਫਿਟ ਕਰਨਾ ਚਾਹੁੰਦੇ ਹੋ, ਐਂਡ ਯੂ ਡੋਂਟ ਵਾਂਟ ਟੂ ਕੰਟਰੀਬਿਊਟ ਐਜ਼ ਅ ਇੰਪਲੋਈ, ਤਾਂ ਉਹਨੂੰ ਉਹ ਦੂਜਾ ਆਪਸ਼ਨ ਹੈ SIP IRA, SEP IRA, ਉਹਦੇ 'ਚ ਤੁਸੀਂ ਸਿਰਫ 24,000 ਕਰੋਗੇ, ਪਰ ਬਿਕੋਜ਼ ਉਹਦੇ 'ਚ SIP ਦੇ ਵਿੱਚ ਇੰਪਲੋਈ ਦਾ ਐਡ ਕਰਨ ਦਾ ਤਰੀਕਾ ਨਹੀਂ ਹੈਗਾ, ਸੋ ਯੂ ਕੈਨ ਨਾਟ ਵੇਅਰ 2 ਹੈਟਸ। ਸੋ ਉਹਦੇ 'ਚ ਮੰਨ ਲਓ ਜਿੱਦਾਂ ਤੁਸੀਂ ਗ੍ਰਾਫ ਦੇਖ ਰਹੇ ਹੋ,
ਟੂ ਹੈਡ ਦੇ ਸਿਨੈਰੀਓ ਵਿੱਚ ਤੁਹਾਡਾ 48,500 ਕੰਟਰੀਬਿਊਸ਼ਨ ਹੈ, ਉੱਥੇ ਤੁਹਾਡੀ ਸਿਰਫ $24,000 ਦੀ ਕੰਟਰੀਬਿਊਸ਼ਨ ਹੈ। ਸੋ ਯੂ ਮਿਸ ਅਬਾਊਟ 24,500 ਜਿਹੜੀ ਹੈ ਐਕਸਟਰਾ ਸੇਵਿੰਗਸ ਐਂਡ ਐਕਸਟਰਾ ਟੈਕਸ ਡਿਡਕਸ਼ਨ ਇਨ ਦਿਸ ਸਿਨੈਰੀਓ। ਅੱਛਾ, ਇਹ ਤਾਂ ਨਿਮਲਮਾਨ ਜੀ, ਸੌਰੀ ਮੈਂ ਤੁਹਾਡੀ ਗੱਲ ਵਿੱਚ ਟੋਕ ਰਿਹਾ। ਆਪਣੀ ਕਮਿਊਨਿਟੀ ਹੋਰ ਵੀ ਹੋਣਗੀਆਂ, ਉਹ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਸੇਵਿੰਗ ਅਕਾਊਂਟ 'ਚ ਕੈਸ਼ ਪਿਆ ਰਵੇ, ਉਹ ਬੈਟਰ ਆ। ਵੀ ਅਚਾਨਕ ਕਿਤੇ ਲੋੜ ਪੈ ਜੇ ਤਾਂ ਇੱਦਾਂ ਆ, ਉਹਦੇ ਵਿੱਚ ਆਈ ਨੋ ਗਰੋਥ ਕਿਸੇ ਦੇ ਵਿੱਚ ਨਹੀਂ ਹੋਊਗੀ। ਮੇ ਵੀ ਕੋਈ ਇੱਦਾਂ ਦਾ ਅਕਾਊਂਟ ਆ ਜਿਸ 'ਚ 2% 4% ਕਿਤੇ ਮਿਲਦੀ ਹੋਵੇ। ਉਹ ਬੰਦੇ ਨੂੰ ਇੱਦਾਂ ਇੱਕ ਕਹਿ ਲਓ ਵੀ ਮਾਨਸਿਕ ਤੌਰ 'ਤੇ ਇੱਦਾਂ ਹੁੰਦਾ ਵੀ ਮੇਰੇ ਸਾਹਮਣੇ ਪਏ ਆ, ਮੇਰੇ ਕੋਲ ਪਏ ਆ, ਇਹਨੂੰ ਮੈਂ ਜਦੋਂ ਮਰਜ਼ੀ ਵਰਤ ਸਕਦਾ, ਰਾਦਰ ਦੈਨ ਇੱਦਾਂ ਦੀ ਇਨਵੈਸਟਮੈਂਟ ਕਰਨ ਦੇ ਨਾਲੋਂ ਉਹ ਅਕਾਊਂਟ 'ਚ ਪਾ ਕੇ ਰੱਖਣਾ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਆ। ਉਹਨਾਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਆ? ਦੇਖੋ, ਬਿਲਕੁਲ ਤੁਹਾਡੀ ਰਾਜਕਰਨ ਇਹ ਗੱਲ ਬਹੁਤ ਹੀ ਇੰਪੋਰਟੈਂਟ, ਬੜੀ ਪਾਇਦਾਰ ਗੱਲ ਹੈ। ਔਰ ਇਹ ਐਗਜ਼ੈਕਟਲੀ ਆਈ ਥਿੰਕ ਇਹ ਕਿਤੇ ਨਾ ਕਿਤੇ ਸਾਨੂੰ ਜਿਹੜੀ ਨਾ ਸਾਡਾ ਪੁਰਾਣਾ ਜਿਹੜਾ ਫਿਊਚਰ ਮਾਈਂਡਸੈਟ ਆ ਉੱਥੋਂ ਆਈ, ਕਿਉਂਕਿ ਜਿਹੜੇ ਸਿਸਟਮ 'ਚੋਂ ਅਸੀਂ ਨਿਕਲ ਕੇ ਆਏ, ਜਿਹੜੇ ਪਿੰਡਾਂ ਜਿਹੜੇ ਜਿਹੜਾ ਸਿਸਟਮ 'ਚੋਂ ਅਸੀਂ ਪੁਰਾਣੇ ਆਏ ਆ, ਸਾਨੂੰ ਵੀ ਆਲਵੇਜ਼ ਫੈਲਟ ਮੋਰ ਕੰਫਰਟੇਬਲ ਵਿਦ ਕੈਸ਼। ਜਿਹੜਾ ਮੇਰੇ ਕੋਲ ਲਿਕੁਇਡ ਕੈਸ਼ ਹੈ ਜੀ, ਕੈਸ਼ ਇਜ਼ ਦਾ ਕਿੰਗ, ਕੈਸ਼ ਇਜ਼ ਦਾ ਕਿੰਗ। ਆਫ ਕੋਰਸ ਕੈਸ਼ ਦੇ ਐਡਵਾਂਟੇਜ ਹੈਗੇ ਨੇ, ਬਟ ਐਟ ਵਾਟ ਕਾਸਟ? ਮੰਨ ਲਓ ਕਿ ਮੇਰੇ ਕੋਲ ਕੈਸ਼ ਪਿਆ ਹੋਇਆ, ਉਹ ਤੇ 2% ਜਾਂ 4% ਮਿਲਦਾ ਪਿਆ, ਮੰਨ ਲਓ 2% ਮਿਲਦਾ ਪਿਆ, ਫਿਰ ਮੋਸਟਲੀ ਤਾਂ ਜਿਨ੍ਹਾਂ ਨੇ ਜਿਹੜੇ ਅਕਾਊਂਟਾਂ 'ਚ ਰੱਖਿਆ ਉੱਥੇ ਕੁਝ ਨਹੀਂ ਮਿਲਦਾ ਪਿਆ, 0.1% ਮਿਲਦਾ ਪਿਆ। ਸੋ ਔਰ ਉਹਦੀ ਦੇਖੋ ਜੀ, ਆਪਾਂ ਸਿੰਪਲ ਮੈਥ ਲਾਈਏ, ਅੱਜ ਦੀ ਡੇਟ ਦੇ ਵਿੱਚ ਤੁਹਾਡਾ 4.2% ਇਨਫਲੇਸ਼ਨ ਹੈ। ਸੋ ਟੈਕਨੀਕਲੀ ਜੇ ਤੁਹਾਡਾ ਪੈਸਾ ਅੱਜ ਦੀ ਡੇਟ ਦੇ ਵਿੱਚ 4.2% ਵੱਧਦਾ ਪਿਆ, ਤਾਂ ਉਹਦਾ ਪੈਸਾ ਐਜ਼ ਇਟ ਇਜ਼ ਆ, ਨਾ ਵੱਧਦਾ ਪਿਆ ਨਾ ਘਟਦਾ ਪਿਆ। ਔਰ ਜੇ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਵਿਆਜ 4.2% ਤੋਂ ਘੱਟ ਮਿਲਦਾ ਪਿਆ, ਦੈਟ ਮੀਨਸ ਕਿ ਤੁਹਾਡਾ ਪੈਸਾ ਪਿਆ ਲੂਜ਼ ਹੋ ਰਿਹਾ, ਘਟਦਾ ਪਿਆ। ਸੋ ਇਹ ਸਿੰਪਲ ਮੈਥ ਆ, ਤੁਸੀਂ ਇਨਫਲੇਸ਼ਨ ਲਾ ਕੇ ਵੇਖੋ। ਔਰ ਇਹ ਹੁਣ ਅੱਜ ਦੇਖੋ, ਅੱਜ ਇੰਟਰਸਟ ਰੇਟ ਮਾਰਕੀਟ ਜ਼ਿਆਦਾ ਮਿਲਦਾ ਪਿਆ ਤੁਹਾਨੂੰ। ਕਈ ਵਾਰ ਹੋ ਸਕਦਾ ਕਿਸੇ ਆਨਲਾਈਨ ਬੈਂਕ ਦੇ ਵਿੱਚ 4% ਵੀ ਮਿਲਦਾ ਹੋਏ, ਫਿਰ ਵੀ ਜੇ 4% ਮਿਲਦਾ, ਬਟ ਸਟਿਲ ਆਮ ਲੂਜ਼ਿੰਗ 0.2% ਐਵਰੀ ਡੇ। ਔਰ ਜਦੋਂ ਇਨਫਲੇਸ਼ਨ ਘਟ ਗਈ, 2% ਆ ਗਈ, ਜਿਹੜੇ 4% ਦੇ ਇੰਟਰਸਟ ਰੇਟ ਮਿਲਦੇ ਪਏ, ਇਹ ਵੀ ਘਟ ਜਾਣੇ ਨੇ। ਸੋ ਜਿਹੜਾ ਪੈਸਾ ਐਜ਼ ਇਟ ਇਜ਼ ਤੁਹਾਡਾ ਪਿਆ ਰਹਿੰਦਾ, ਉਹ ਤੁਹਾਡਾ ਪੈਸਾ ਘਟਦਾ ਰਹਿੰਦਾ। ਹੁਣ ਦੇਖੋ, ਇਹ ਵੀ ਗੱਲ ਜ਼ਰੂਰੀ ਹੈ ਕਿ ਕਈ ਵਾਰ ਇਹ ਵੀ ਹੁੰਦਾ ਕਿ ਵੀ ਵਾਂਟ ਦੈਟ ਕੈਸ਼, ਦਿਸ ਇਜ਼ ਵੈਰੀ ਇੰਪੋਰਟੈਂਟ। ਉਹਦੇ ਲਈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੁਸੀਂ ਐਟਲੀਸਟ ਆਪਣੇ 3 ਤੋਂ 6 ਮਹੀਨੇ ਦਾ ਜਿਹੜਾ ਆਪਾਂ ਐਮਰਜੈਂਸੀ ਫੰਡ ਜਿਹੜੇ ਆ ਸੈਟਅਪ ਕਰਕੇ ਰੱਖੋ। ਪਰ ਫਿਰ ਵੀ ਨਾ, ਰੱਬ ਨਾ ਕਰੇ ਪ੍ਰੋਬਲਮ ਆ ਜਾਂਦੀ ਹੈ, ਯੂ ਕੈਨ ਆਲਵੇਜ਼ ਬੋਰੋ ਮਨੀ ਅਗੇਂਸਟ ਯੋਰ 401k। ਔਰ ਉਹਦੀ ਬੈਸਟ ਤਰੀਕਾ ਬੈਨੀਫਿਟ ਇਹ ਹੈ ਕਿ ਜੇ ਤੁਹਾਨੂੰ ਲੋੜ ਪੈਂਦੀ ਹੈ, ਤੁਸੀਂ ਉਹ ਤੋਂ ਬੈਨੀਫਿਟ ਕਰ ਦਿੰਦੇ ਹੋ। ਉਹ 'ਚ ਬੜੀ ਨੋਮੀਨਲ ਜੀ ਫੀਸ ਹੁੰਦੀ ਹੈ ਪ੍ਰੋਸੈਸਿੰਗ ਜਿਹੜੀ ਤੁਹਾਡੀ ਕਰਦੀ ਹੈ, ਔਰ ਜਿਹੜਾ ਇੰਟਰਸਟ ਪੇ ਕਰਨਾ ਪੈਂਦਾ ਤੁਹਾਨੂੰ, ਉਹ ਪ੍ਰਾਈਮ +2 ਹੁੰਦਾ। ਪਰ ਜਿਹੜਾ ਇੰਟਰਸਟ ਪੇ ਕਰ ਰਹੇ ਹੋ, ਐਵਰੀ ਸਿੰਗਲ ਪੈਨੀ ਆਫ ਦਾ ਇੰਟਰਸਟ ਇਜ਼ ਗੋਇੰਗ ਟੂਵਰਡਸ ਯੋਰ 401k। ਮੰਨ ਲਓ ਕਿ ਮੈਂ ਸਾਲ ਦੇ ਵਿੱਚ $6,000 ਜਿਹੜਾ ਇੰਟਰਸਟ ਭਰਿਆ ਆਪਣੇ 401k ਦੇ ਉੱਤੇ, ਉਹ ਜਿੰਨਾ ਵੀ 6,000 ਦਾ 6,000 ਜਿਹੜਾ ਭਰਿਆ, ਦੈਟ ਇਜ਼ ਗੋਇੰਗ ਟੂ ਮਾਈ ਅਕਾਊਂਟ। ਉਹ ਕਿਤੇ ਹੋਰ ਨਹੀਂ ਜਾਂਦਾ ਪਿਆ, ਇੰਟਰਸਟ ਤੁਸੀਂ ਪੇ ਕਰਦੇ ਹੋ, ਆਪਣੇ ਆਪ ਨੂੰ ਪੇ ਕਰਦੇ ਪਏ ਹੋ। ਸੋ ਉਹ ਚੀਜ਼ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਹਾਨੂੰ 401 ਦੀ ਕਿਤੇ ਲੋੜ ਪੈਂਦੀ ਹੈ। ਸੋ ਮੈਂ ਤਾਂ ਇਹੀ ਕਹਾਂਗਾ ਕਿ ਇਹ 'ਚ ਤੁਹਾਡਾ, ਕਿਉਂਕਿ ਇਹ ਨਹੀਂ ਕਿ ਅੱਜ ਦੀ ਵਿੱਚ ਗੱਲ ਕੀਤੀ ਹੈ, ਪਿਛਲੇ 100 ਈਅਰਸ ਦੇ ਵਿੱਚੋਂ ਜਿਹੜਾ ਵੀ ਮਨੀ ਗਰੋਥ ਹੋਇਆ ਲੌਂਗ ਟਰਮ ਇਨਵੈਸਟਮੈਂਟ ਦੇ ਵਿੱਚ, ਔਨ ਐਵਰੇਜ 8% ਤੋਂ ਹੋਇਆ। ਔਰ ਆਪਾਂ ਇੱਥੇ ਘੱਟੋ ਘੱਟ ਚਲੋ 8 ਤੋਂ ਵੀ 7 ਕਰਦੇ ਪਏ ਹਾਂ। ਸੋ 7% ਤੁਹਾਨੂੰ ਥਰੂ ਆਊਟ ਫॉर ਨੈਕਸਟ 30 ਈਅਰਸ ਕੋਈ ਵੀ ਤੁਹਾਨੂੰ ਨਾਲੇ ਕੰਪਾਊਂਡਡ ਹੋਣਾ। ਐਗਜ਼ੈਕਟਲੀ, ਕੰਪਾਊਂਡਡ ਹੋਣਾ, ਪੈਸੇ ਦੇ ਉੱਤੇ ਪੈਸਾ ਵਧਣਾ। ਔਰ 7% ਐਗਜ਼ੈਕਟਲੀ, ਔਰ 7% ਤੁਹਾਨੂੰ ਮਾਰਕੀਟ ਦੇ ਵਿੱਚੋਂ ਕਿਤੇ ਨਹੀਂ ਮਿਲਣਾ। ਹੁੰਦਾ ਕਈ ਵਾਰ ਸਾਨੂੰ ਹੁੰਦਾ ਕਿ ਹਾਂਜੀ ਅੱਜ ਮਾਰਕੀਟ ਬਹੁਤ ਗਰੋ ਕਰ ਗਈ, ਕਿਤੇ 18% ਮਿਲ ਗਿਆ, ਪਰ ਕਈ ਵਾਰ 2% ਨਹੀਂ ਮਿਲਦਾ। ਪਰ ਜੇ ਆਪਾਂ ਓਵਰ ਔਨ ਦਾ ਐਵਰੇਜ 25-30 ਸਾਲ ਆਪਾਂ ਲਾਈਏ ਐਵਰੇਜ, ਉਹਦੇ ਉੱਤੇ 7 ਜਾਂ 8% ਹੀ ਤੁਹਾਨੂੰ ਟਰਨ ਓਵਰ ਇਨਵੈਸਟਮੈਂਟ ਮਿਲਦੀ ਹੈ। ਸੋ 401k, ਔਰ ਪਲੱਸ ਇਹ ਨਹੀਂ ਕਿ ਸਿਰਫ ਆਪਣੀ ਸੇਵਿੰਗਸ ਨੇ, ਸੇਵਿੰਗਸ ਜਿਹੜੀ ਵਿਚ ਇਜ਼ ਗਰੋਇੰਗ ਵਿਦ ਬੈਨੀਫਿਟ ਆਫ ਲੋਟ ਆਫ ਟੈਕਸ ਬੈਨੀਫਿਟਸ, ਇਹ ਜਿਹੜੀਆਂ ਚੀਜ਼ਾਂ ਨੇ ਇਹ ਇੰਪੋਰਟੈਂਟ ਨੇ। ਔਰ ਜਦੋਂ ਇੱਦਾਂ ਦੀਆਂ ਇਨਵੈਸਟਮੈਂਟਸ ਹੁੰਦੀਆਂ ਨੇ, ਜਨਰਲੀ ਜਿੱਦਾਂ ਇੱਦਾਂ ਦੀਆਂ ਇਨਵੈਸਟਮੈਂਟਸ ਹੁੰਦੀਆਂ ਨੇ, ਮੇਰੇ ਜਿਹੜੇ ਕਾਫੀ ਕਰੀਬੀ ਦੋਸਤ ਨੇ ਜਿਹੜੇ CPA, ਉਹਨਾਂ ਨਾਲ ਮੇਰੀ ਗੱਲ ਹੁੰਦੀ ਹੈ, ਜਦੋਂ ਇੱਦਾਂ ਦੀ ਡਿਡਕਸ਼ਨਸ ਹੁੰਦੀਆਂ ਨੇ, ਜਨਰਲੀ ਇਟ ਲੁਕਸ ਗੁੱਡ ਔਨ ਪੇਪਰ, ਔਰ ਉਹਦੇ ਵਿੱਚ ਇਟ ਲੁਕਸ ਕਲੀਨ। ਸੋ ਬਜਾਏ ਇਹਦੇ ਕਿ ਆਪਣਾ ਊਲ ਫਜ਼ੂਲ ਦੀ ਡਿਡਕਸ਼ਨ ਲਈਆਂ, this is a better way, secure deductions with less risk and on top of that lot more growth. So ਇਹਦੇ ਤੇ ਥੋੜਾ ਜਿਹਾ ਆਪਾਂ ਫੋਕਸ ਕਰਨਾ ਚਾਹੀਦਾ ਹੈ। ਐਗਜ਼ੈਕਟਲੀ। ਸੋ ਇਹਦੇ ਇਲਾਵਾ ਇੱਕ ਹੋਰ ਚੀਜ਼ ਹੁੰਦੀ ਹੈ ਆਪਣਾ ਰਾਜਕਰਨ, ਜੇ ਆਪਾਂ ਗੱਲ ਕਰੀਏ ਹੈਲਥ ਸੇਵਿੰਗ ਅਕਾਊਂਟਸ, HSAs। ਹਾਂਜੀ, HSAs। ਸੋ HSA ਜਿਹੜੀ ਹੈ ਤਰੀਕਾ, ਉਹਦੇ 'ਚ ਇਹ ਹੈ ਕਿ ਤੁਹਾਡੀ ਜਿਹੜੇ ਪੈਸੇ ਟੂਵਰਡਸ ਤੁਸੀਂ ਆਪਣੀ ਹੈਲਥ
ਡਿਡਕਟੇਬਲ ਯੂਜ਼ ਕਰਨੇ ਨੇ, ਜਾਂ ਤੁਸੀਂ ਕੋਈ ਦਵਾਈਆਂ ਬਾਈ ਕਰਨੀਆਂ ਨੇ, ਜੋ ਵੀ ਤੁਹਾਡੇ ਆਊਟ ਆਫ ਪਾਕਟ ਕਾਸਟ ਹੈ, ਤੁਸੀਂ ਅਪ ਟੂ 4400 $4,400 ਪਰ ਈਅਰ ਫॉर ਸੈਲਫ, ਐਂਡ ਫॉर ਫੈਮਿਲੀ 8,750 ਹਰ ਸਾਲ ਤੁਸੀਂ ਐਡ ਕਰ ਸਕਦੇ ਹੋ। ਇਫ ਯੂ ਆਰ 55 ਤਾਂ $1,000 ਹੋਰ ਐਡ ਕਰ ਲਓ। ਸੋ ਟੈਕਨੀਕਲੀ ਤੁਸੀਂ ਫॉर ਅ ਫੈਮਿਲੀ ਕੋਈ ਆਲਮੋਸਟ ਤਕਰੀਬਨ $9,500 ਤੁਸੀਂ ਹਰ ਸਾਲ ਐਡ ਕਰ ਸਕਦੇ ਹੋ। ਜੇ ਤੁਸੀਂ ਉਹ ਪੈਸੇ ਨਹੀਂ ਯੂਜ਼ ਕਰਦੇ, ਉਹਦੇ ਬਾਅਦ ਆਫਟਰ ਗੈਟਿੰਗ ਜਿਹੜੇ ਤੁਹਾਡੇ ਮੈਡੀਕਲ ਬੈਨੀਫਿਟਸ ਨੇ, ਜਿਹੜੇ ਤੁਹਾਡੇ ਪੈਸੇ ਬਚਦੇ ਪਏ ਨੇ, once you reach after 65 of years age, this is just like IRA। ਜਿੰਨੇ ਵੀ ਤੁਹਾਡੇ 'ਚ ਪੈਸੇ ਪਏ ਨੇ, ਉਹਦੇ ਤੇ ਜਿੰਨਾ ਵੀ ਇੰਟਰਸਟ ਪਿਆ 5% 6%, ਉਹ that is still on top of that, ਜਿਹੜੇ ਉਹ ਪੈਸੇ you can use it। so technically this money is there। ਜੇ ਤੁਸੀਂ ਯੂਜ਼ ਵੀ ਕਰਦੇ ਹੋ, ਫॉर ਐਗਜ਼ਾਮਪਲ ਮੈਂ ਅੱਜ ਯੂਜ਼ ਕਰਦਾ, ਮੰਨ ਲਓ ਕਿ ਕਿਸੇ ਦਾ ਆਊਟ ਆਫ ਪਾਕਟ ਜਾਂਦੇ ਹੋ, ਤੁਹਾਨੂੰ 10,000 ਜਾਂ 5,000 ਜਾਂ ਔਨ ਐਵਰੇਜ ਸਾਲ ਦੇ ਤੁਸੀਂ $2,000 ਵੀ ਲਾ ਲਓ ਕਿ ਤੁਹਾਡੇ ਡਿਡਕਸ਼ਨਸ, ਮੈਡੀਕਲ ਜਿਹੜੀ ਦਵਾਈਆਂ ਲੈਣੀਆਂ ਨੇ, ਜਾਂ ਤੁਸੀਂ ਕੋਈ ਮੰਨ ਲਓ ਕਿ ਫਿਜ਼ੀਕਲੀ ਫਿਟ ਰਹਿਣ ਵਾਸਤੇ ਇਕਵਿਪਮੈਂਟ ਲੈ ਲਿਆ, ਲੋਟ ਆਫ ਥਿੰਗ ਜਿਹੜੀਆਂ ਇਹਦੇ 'ਚ ਕਵਰ ਹੁੰਦੀਆਂ ਨੇ। ਸੋ ਜੇ ਮੈਂ ਮੰਨ ਲਓ ਕਿ 4,000 ਚੋਂ 2,000 ਵੀ ਖਰਚਾ ਕਰ ਲਿਆ, ਜਿਹੜਾ 2,000 ਮੈਂ ਖਰਚਾ ਕੀਤਾ ਉਹ ਮੇਰਾ ਟੈਕਸ ਫ੍ਰੀ ਮਨੀ ਹੈ। ਆਈ ਡੂ ਨਾਟ ਹੈਵ ਟੂ ਪੇ ਟੈਕਸ ਔਨ $2,000। ਸੋ ਜੇ ਤੁਸੀਂ ਐਡ ਐਵਰੀ ਈਅਰ ਕਰਦੇ ਰਹੋ, ਆਉਣ ਅਗਲੇ 10 20 30 ਸਾਲਾਂ 'ਚ, ਦੈਟਸ hundreds of thousands of dollars। ਔਰ ਜੇ ਕੋਈ ਵੀ ਪੈਸਾ ਬਚ ਜਾਂਦਾ ਆਫਟਰ 65, that is you can use it as like a IRA। ਉਹ ਫਿਰ ਤੁਸੀਂ ਆਫਟਰ ਰਿਟਾਇਰਮੈਂਟ, that will be a money with all that growth, of course ਜਿਹੜਾ ਵੀ ਤੇ ਟੈਕਸ ਬਣਦਾ ਉਹ ਤੁਸੀਂ ਪੇ ਕਰੋਗੇ, which is still much better than ਜਿਹੜੀ ਤੁਸੀਂ ਇੰਨੇ ਸਾਲਾਂ ਦੇ ਵਿੱਚ 7% ਗਰੋਥ ਕੀਤੀ ਹੈ। ਔਰ ਜਿਹੜਾ ਵੀ ਉਹਨਾਂ ਦੌਰਾਨ ਤੁਸੀਂ ਪੈਸਾ ਮੈਡੀਕਲ ਦੇ ਉੱਤੇ ਖਰਚ ਕੀਤਾ, ਉਹ that will be all tax free। ਸੋ ਨਹੀਂ, ਇਹ ਵਧੀਆ। ਸੋ ਕੰਪੈਰੀਜ਼ਨ ਜੇ ਤੁਸੀਂ ਇਹਦੇ ਵਿੱਚ ਸ਼ੋਅ ਕਰਨਾ ਹੋਵੇ, IRA, SEP IRA, 401k, ਇਹ ਸਾਰਿਆਂ ਦਾ ਜੇ ਕੰਪੈਰੀਜ਼ਨ ਜੇ ਤੁਸੀਂ ਸ਼ੋਅ ਕਰਨਾ ਹੋਵੇ, ਕਿਵੇਂ ਜਿਹੜਾ ਦੱਸੋਗੇ ਕਿਹੜੀਆਂ ਮੋਟੀਆਂ ਚੀਜ਼ਾਂ ਦੇ ਉੱਤੇ ਨਜ਼ਰ ਆਉਂਦੀਆਂ ਆਪਾਂ ਨੂੰ? ਜੀ ਸੋ ਆਪਾਂ ਦੇਖਣਾ ਕਿ ਜਿਹੜੀ SEP IRA ਹੋ ਗਿਆ, ਸਿੰਪਲ IRA ਹੋ ਗਿਆ, 401 ਸੋਲੋ 401k ਹੋ ਗਿਆ, ਇਹਦੇ ਪ੍ਰੋ ਐਂਡ ਕੌਨਸ ਕੀ ਨੇ, ਕਿੰਨਾ ਮੈਕਸਿਮਮ ਤੁਸੀਂ ਕਰ ਸਕਦੇ ਹੋ। ਸੋ ਜੇ ਆਪਾਂ SEP IRA ਦੀ ਕਰੀਏ ਤਾਂ ਇਟਸ ਅ ਵੈਰੀ ਸਿੰਪਲ, ਮਤਲਬ ਕਿ ਤੁਸੀਂ ਇਹਦੇ 'ਚ ਸਿੱਧਾ ਤੁਸੀਂ ਅਪ ਟੂ 25% ਆਫ ਜਿਹੜਾ ਤੁਹਾਡਾ ਕੰਪ ਆ ਤੁਸੀਂ ਕਰ ਦਿੱਤਾ, ਤੇ ਇਹਦੇ 'ਚ ਤੁਹਾਨੂੰ ਜਿਹੜਾ ਕੰਪਲੀਕੇਸ਼ਨਸ ਸੈਟਅਪ ਕਰਨ ਦਾ ਕੋਈ ਨਹੀਂ ਹੈਗਾ। ਤੁਹਾਡਾ ਕਿਸੇ ਵੀ ਤੁਸੀਂ ਜਦੋਂ ਵੀ ਤੁਸੀਂ ਜਾਂਦੇ ਹੋ ਆਪਣੇ ਅਕਾਊਂਟੈਂਟ ਕੋਲ ਈਅਰ ਐਂਡਿੰਗ ਟੈਕਸ ਫਾਈਲ ਕਰਦੇ ਹੋ, ਜਾਂ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਹੋ, ਜਦੋਂ ਪੇ ਕਰਦੇ ਹੋ, ਯੂ ਕੈਨ ਟੇਕ ਦੈਟ ਮਨੀ ਐਂਡ ਪੁੱਟ ਟੂਵਰਡਸ ਟੂ ਦੈਟ। ਇਹਦੇ 'ਚ ਇਹ ਹੈ, ਨੁਕਸਾਨ ਇਹਦਾ ਹੈ ਕਿ EMPLOYEE ਐਜ਼ ਅ EMPLOYEE ਤੁਸੀਂ ਕੋਈ ਨਹੀਂ ਕਰ ਸਕਦੇ। ਜੇ ਤੁਸੀਂ ਸਿੰਪਲ IRA ਕਰਦੇ ਹੋ, ਸੋ ਸਮਾਲ ਫਰਮਸ ਹੋਈਆਂ ਜਿਹਦੇ ਥੋੜ੍ਹੇ EMPLOYEES ਨੇ, ਉਹ ਕਰ ਸਕਦੇ ਨੇ। ਪਰ ਇਹਦੇ 'ਚ ਇਹ ਹੈ ਕਿ ਜਿਹੜਾ EMPLOYEE ਹੈ ਉਹ 17,000 ਪਲੱਸ 4,000 ਐਟ 50 ਪਲੱਸ ਇਹ ਕਰਦੇ ਨੇ। ਪਰ ਇਹਦਾ ਹੋਰ ਬੈਨੀਫਿਟ ਇਹ ਹੈ ਕਿ ਜਿਹੜਾ ਤੁਹਾਡਾ EMPLOYER ਹੈ ਉਹ ਤੁਹਾਡੀ ਜਿਹੜੀ ਹੈ ਕੰਟਰੀਬਿਊਸ਼ਨ ਟੂ ਸਰਟਨ ਲਿਮਿਟ ਮੈਚ ਕਰ ਸਕਦਾ। ਸੋਲੋ IRA ਦੀ ਜੇ ਆਪਾਂ ਗੱਲ ਕਰੀਏ, ਸੋ ਇਹ ਵੀ 1 ਪਰਸਨ ਜਿਹੜਾ ਇਕੱਲਾ ਕੰਮ ਕਰਦਾ ਪਿਆ, ਇਹਦੇ 'ਚ ਤੁਹਾਡਾ ਦਿਸ ਇਜ਼ ਜਿਹੜਾ ਆਪਾਂ ਗੱਲ ਕੀਤੀ ਕਿ ਵਨ ਆਫ ਦ ਬੈਸਟ ਇਫ ਯੂ ਆਰ ਓਨਰ ਆਪਰੇਟਰ, ਜਾਂ ਤੁਸੀਂ ਸਿੰਗਲ ਪਰਸਨ ਸਿੰਗਲ ਕੰਪਨੀ ਹੈਗੀ ਹੈ, ਜਿਹਦੇ 'ਚ ਤੁਹਾਡਾ EMPLOYEE ਐਜ਼ ਅ EMPLOYEE ਬੈਨੀਫਿਟ, ਐਜ਼ ਅ EMPLOYEE ਤੁਸੀਂ 24,500 ਕਰ ਸਕਦੇ ਹੋ, ਪਲੱਸ 25% ਆਫ ਯੋਰ ਪੰਪ, ਜਾਂ 20% ਆਫ ਯੋਰ ਨੈਟ ਤੁਸੀਂ ਐਡ ਕਰ ਸਕਦੇ ਹੋ। ਐਂਡ ਅਪ ਟੂ ਫॉर 2026 ਦੀ ਜਿਹੜੀ ਮੈਕਸਿਮਮ ਲਿਮਿਟ ਹੈ, ਅਪ ਟੂ 72,000 ਜਿਹੜੀ ਹੈ ਤੁਸੀਂ ਕਰ ਸਕਦੇ ਹੋ। ਇਫ ਯੂ ਆਰ ਅਬਵ 50 then you can go up to 80,000। so technically ਜੇ ਤੁਸੀਂ 50 ਤੋਂ ਥੱਲੇ ਹੈਗੇ ਹੋ, ਹਰ ਸਾਲ ਤੁਸੀਂ $70,000 ਇਹ 'ਚ ਤੁਸੀਂ $72,000 ਤੁਸੀਂ ਐਡ ਕਰ ਸਕਦੇ ਹੋ, which is tax free and which will grow a lot। so ਮੈਂ ਦੇਖਿਆ ਕਈ ਕੰਪਨੀਆਂ ਸਾਡੇ ਵੀਰ ਇਹਨੇ ਕੰਮ ਕਰਦੇ ਨੇ ਕਿ ਪੈਸੇ ਇਹਨੇ ਬਣਾਉਂਦੇ ਨੇ, ਐਂਡ ਉਹ ਮੈਕਸਿਮਮ ਕਰਦੇ ਜਿੰਨਾ 401 'ਚ ਪੈ ਜਾਵੇ। ਐਗਜ਼ੈਕਟਲੀ ਉਹਨਾਂ ਕਰ ਸਕਦੇ ਨੇ। ਚਲੋ, ਇਹ ਜਿਹੜੀ ਆ ਨਿਰਮਲ ਮਾਨ ਜੀ, ਆਪਾਂ ਜਿਹੜੀ ਲਿਮਿਟ ਦੱਸ ਰਹੇ ਹਾਂ, ਮੈਕਸਿਮਮ ਦੀ ਦੱਸ ਰਹੇ ਹਾਂ, ਜਸਟ ਬਿਕੋਜ਼ ਤੁਹਾਡੇ ਕੋਲ 70,000 ਨਹੀਂ ਹੈਗਾ, ਮਤਲਬ ਇਹ ਨਹੀਂ ਵੀ ਤੁਸੀਂ ਜਿੰਨੇ ਹੈਗੇ ਉਹ ਵੀ ਨਹੀਂ ਕਰਨੇ। ਇਹ ਆਪਾਂ ਮੈਕਸਿਮਮ ਲਿਮਿਟ ਤੁਹਾਨੂੰ ਦੱਸ ਰਹੇ ਹਾਂ। ਜੇ ਉਹ ਤੋਂ ਹੇਠਾਂ ਜਿੰਨਾ ਵੀ ਕਰ ਸਕਦੇ ਹੋ ਤੁਸੀਂ, ਥੋੜ੍ਹਾ ਆ, ਜ਼ਿਆਦਾ ਆ, ਵਟ ਐਵਰ ਤੁਹਾਨੂੰ ਤੁਹਾਡਾ ਬਜਟ ਅਲਾਓ ਕਰਦਾ ਆ, ਤੁਸੀਂ ਉਹ ਕਰੋ। ਉਹਦੇ ਵਿੱਚ ਇਹਦੇ ਬਾਰੇ ਐਟਲੀਸਟ ਪਤਾ ਤਾਂ ਕਰੋ, ਗੱਲ ਕਰਨੀ ਸ਼ੁਰੂ ਕਰੋ।
ਬਿਲਕੁਲ ਬਿਲਕੁਲ ਐਗਜ਼ੈਕਟਲੀ, ਕਿਉਂ ਐਗਜ਼ੈਕਟਲੀ ਮਤਲਬ ਜਦੋਂ ਤੁਸੀਂ ਜਾ ਕੇ ਆਪਣੇ ਅਕਾਊਂਟੈਂਟ ਨਾਲ ਗੱਲ ਕਰਦੇ ਹੋ ਔਰ ਉਹ ਕਹਿੰਦੇ ਹੋ ਕਿ ਭਾਜੀ ਤੁਹਾਡਾ ਟੈਕਸ ਬਹੁਤ ਬਣਨਾ ਹੈ, ਤਾਂ ਉਹਨਾਂ ਨੇ ਇਹ ਗੱਲ ਕਰੋਗੇ ਜੀ ਸਾਨੂੰ 401k ਦਾ ਕੀ ਆਪਸ਼ਨ ਹੈ, ਮੈਂ ਇੱਕ ਸੈਲਫ ਇੰਪਲੋਇਡ ਹਾਂ, ਮੇਰੇ ਕੋਲ ਸੋਲੋ 401 ਦਾ ਆਪਸ਼ਨ ਹੈਗਾ, ਮੈਂ ਸੈਪ 4Y ਕਰਨਾ ਚਾਹੁੰਦਾ। ਜੇ ਤੁਸੀਂ ਕਿਸੇ ਵਾਸਤੇ ਟਰੱਕ ਚਲਾਉਂਦੇ ਹੋ ਤੁਸੀਂ ਇਹਨੂੰ ਕਹੋਗੇ ਭਾਜੀ ਤੁਸੀਂ ਸਿੰਪਲ IR ਕਰ ਦਿਓ, ਮੈਂ ਆਪਣੇ ਨੂੰ ਕੰਟਰੀਬਿਊਟ ਕਰਾਂਗਾ, ਤੁਸੀਂ ਕੀ ਮੈਚ ਕਰੋਗੇ? ਤੁਸੀਂ ਕੁਝ ਇੱਦਾਂ ਸੈਟਅਪ ਕਰ ਲਓ ਕਿ ਹਾਂ ਵੀ ਉਹ ਉਧਰੋਂ ਜਿਹੜੇ ਤੁਹਾਨੂੰ ਉਧਰੋਂ ਮੈਚ ਕਰਨਗੇ ਉਹ, ਬਿਕੋਜ਼ ਐਜ਼ ਅ EMPLOYER ਉਹਨਾਂ ਨੂੰ ਵੀ ਉਹਨਾਂ ਦਾ ਬੈਨੀਫਿਟ ਮਿਲਣਾ। ਸੋ ਤੁਸੀਂ ਆਪਣੇ EMPLOYER ਨਾਲ ਗੱਲ ਕਰੋ, ਤੁਸੀਂ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ, ਬਟ ਕੋਸ਼ਿਸ਼ ਕਰੋ ਕਿ ਜਿਹੜੇ ਆਪਣੇ ਇੱਕ ਪੁਰਾਣੇ ਸਿਰਫ ਬੇਸਿਕ ਡਿਡਕਸ਼ਨਸ ਹੈਗੀਆਂ ਨੇ ਔਰ ਜਾਂ ਬੇਸਿਕ ਤਰੀਕੇ ਨੇ ਕਿ ਹਾਂਜੀ ਘਰ ਸਸਤੇ ਹੋ ਗਏ ਘਰ ਲੈ ਲਾਂਗੇ, ਅੱਜ ਦੀ ਡੇਟ 'ਚ ਜੇ ਆਪਾਂ ਦੇਖੀਏ ਤੇ ਔਨ ਐਵਰੇਜ ਸਭ ਤੋਂ ਮਾਲ ਦੀ ਹਾਲਾਤ ਚੱਲ ਰਹੀ ਹੈ ਇੱਕ ਅੱਧੀ ਸਟੇਟ ਨੂੰ ਛੱਡ ਕੇ ਥਰੂ ਆਊਟ ਕੰਟਰੀ। ਸੋ ਕਈ ਵਾਰ ਹੁੰਦਾ ਘਰਾਂ ਦੀ ਇਨਵੈਸਟਮੈਂਟ ਚੰਗੀ ਹੁੰਦੀ, ਕਈ ਵਾਰ ਮਾੜੀ ਹੁੰਦੀ ਹੈ, ਬਟ ਜਿਹੜਾ ਪੈਸਾ ਤੁਸੀਂ ਇਹਦੇ 'ਚ ਕਰਦੇ ਪਿਓ ਇਟ ਇਜ਼ ਹਿਸਟੋਰੀਕਲੀ ਵਿਦਆਊਟ ਐਨੀ ਐਕਸੈਪਸ਼ਨ ਓਵਰ 30 to 35 years 7 ਤੋਂ 8% 'ਚ ਗਰੋਥ ਹੈਗੀ ਹੈ ਵਿਚ ਯੂ ਕੈਨ ਨਾਟ ਗੈਟ ਐਨੀਵੇਅਰ ਐਲਸ। ਔਰ ਤੁਹਾਨੂੰ ਜ਼ਿਆਦਾ ਪਲੈਨਿੰਗ ਵੀ ਨਹੀਂ ਕਰਨੀ ਪੈਣੀ, ਇਹ ਨਹੀਂ ਕਿ ਤੁਹਾਨੂੰ ਆਪ ਕਰਨੇ ਪੈਣੇ ਕਿ ਹਾਂਜੀ ਕਿੱਥੇ ਕਰਨੇ ਕਿੱਥੇ ਨਹੀਂ ਕਰਨੇ। ਜਿਹੜੀ ਵੀ ਤੁਹਾਡੇ ਬ੍ਰੋਕਰੇਜ ਕੰਪਨੀ ਹੈਗੇ ਜਿਹਦਾ ਚਾਰਲ ਸ਼ਾਪਸ ਹੋ ਗਈਆਂ ਜਾਂ ਫਿਡੈਲਿਟੀ ਹੋ ਗਈ, ਉਹ ਤੁਹਾਡੀਆਂ ਦੇ ਵਿਲ ਟੇਕ ਹੋ ਗਿਆ, ਕਈ ਨੇ ਇਦਾਂ ਤਾਂ ਹੁਣ ਬਿਲਕੁਲ ਐਗਜ਼ੈਕਟਲੀ ਉਹ ਸਾਰੇ ਆਪ ਕਰਨਗੇ। ਸੋ ਜੇ ਤੇ ਆਪਾਂ ਇਹਨਾਂ ਦੀ ਫੀਸ ਵੀ ਹੁੰਦੀ ਹੈ ਜ਼ਿਆਦਾਤਰ ਜਿਹੜੀਆਂ ਬ੍ਰੋਕਰ ਸਰਵਿਸਿਜ਼ ਹੁੰਦੀਆਂ ਕਿ ਨੋਮੀਨਲ ਜਿਹੀ ਹੀ ਹੁੰਦੀ ਹੈ? ਕਈ ਵਾਰ ਬਹੁਤ ਨੋਮੀਨਲ ਫੀਸ ਹੁੰਦੀ ਹੈ, ਪਰ ਜਨਰਲੀ ਉਹਨਾਂ ਦੇ ਆਪਣੇ ਫੰਡਸ ਹੁੰਦੇ ਨੇ ਜੇ ਉਹ ਆਪ ਪੈਸੇ ਬਣਾਉਂਦੇ ਨੇ, ਤੇ ਕਈ ਵਾਰ ਫੀਸ ਨਹੀਂ ਵੀ ਹੁੰਦੀ। ਸੋ ਜੇ ਹੁੰਦੀ ਵੀ ਹੈ ਆਫਟਰ ਪੇਇੰਗ ਆਲ ਦੈਟ ਫੀਸ ਯੂ ਕੈਨ ਸਟਿਲ ਜਿੱਦਾਂ ਕਿਹਾ ਨਾ ਆਪਾਂ, ਯੂ ਸਟਿਲ ਮੇਕ ਅਪ 77 to 8% ਜਿਹੜਾ ਤੁਹਾਡਾ ਓਵਰਆਲ ਇਨ ਅ ਲੌਂਗ ਟਰਮ। ਬਟ ਜਿਹੜੇ ਟੈਕਸ ਬੈਨੀਫਿਟ ਨੇ ਤੁਸੀਂ ਆਪ ਬਹਿ ਕੇ ਕੰਪੈਰੀਜ਼ਨ ਕਰਕੇ ਵੇਖ ਲਓ ਕਿ ਤੁਹਾਨੂੰ ਕਿੰਨੇ ਪੈਸੇ ਓਵਰ ਨੈਕਸਟ 30 years ਜਾਂ ਓਵਰ ਨੈਕਸਟ 10 years ਮਿਲਦੇ ਪਏ ਨੇ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ। ਪਰ ਬਾਕੀ ਜਿਹੜੀਆਂ ਜੇ ਆਪਾਂ ਤਿੰਨ ਚੀਜ਼ਾਂ ਜਿਹੜੀਆਂ ਜੇ ਆਪਾਂ ਮੇਨ ਜੇ ਆਪਾਂ ਕਰ ਲਈਏ ਕਿ ਆਪਾਂ ਤਿੰਨ 'ਚ ਵੀ ਦੋ ਜਿਹੜੀਆਂ ਮੇਨ ਨੇ, ਤਿੰਨ 'ਚ ਦੋ ਮੇਨ ਇਹ ਨੇ ਕਿ ਆਪਾਂ ਜਿਹੜੇ ਪੈਸੇ ਨੇ ਜਿਹੜੇ ਕਿੱਦਾਂ ਕਰਨੇ ਨੇ, ਕਿ ਪ੍ਰੀ ਟੈਕਸ ਇਨਵੈਸਟਮੈਂਟ ਕਰਨੀ ਜਾਂ ਪੋਸਟ ਟੈਕਸ ਕਰਨੀਆਂ ਨੇ। ਸੋ ਇਹ ਆਪਣਾ ਇਹ ਬਹੁਤ ਇੰਪੋਰਟੈਂਟ ਆਪਾਂ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਜਾਂ ਪੈਣਾ। ਆਈ ਥਿੰਕ ਜਿੱਥੋਂ ਟੈਕਸ ਭਰਾਉਂਦੇ ਆ ਉਹ ਤੁਹਾਨੂੰ ਸਹੀ ਸਲਾਹ ਦੱਸ ਸਕਦਾ what favors you most, ਵੀ ਕਿਹਦੇ ਨਾਲ ਤੁਸੀਂ ਜਿਹੜਾ ਉਹ ਮੈਕਸਿਮਮ ਬੈਨੀਫਿਟ ਜਿਹੜਾ ਉਹ ਲੈ ਸਕਦੇ ਆ। ਬਿਲਕੁਲ। ਔਰ ਬਾਕੀ ਲੌਂਗ ਟਰਮ ਸਟ੍ਰੈਟਜੀ ਦੇ ਵਿੱਚ ਤੁਹਾਡਾ ਗਰੋਥ ਪਾਥ ਕੀ ਹੈ, ਕਿ ਕਿੰਨਾ ਤੁਸੀਂ ਹੁਣ ਮੰਨ ਲਿਆ ਕਿ ਜੇ ਅੱਜ ਕੋਈ 25 ਸਾਲ ਦਾ ਮੁੰਡਾ ਜੇ ਉਸ ਓਨਰ ਆਪਰੇਟਰ ਹੈ, ਹੀ ਹੈਜ਼ ਅ ਲੋਟ ਮੋਰ ਐਪੀਟਾਈਟ ਟੂ ਟੇਕ ਰਿਸਕ ਬਿਕੋਜ਼ ਅੱਜ ਯੰਗ ਹੈ, ਅੱਜ ਦੋ ਚਾਰ ਗਲਤੀਆਂ ਹੋ ਜਾਂਦੀਆਂ ਨੇ, ਸੋ ਹੀ ਹੈਜ਼ ਟਾਈਮ ਟੂ ਰੀਕੂਪ। ਪਰ ਜੇ ਹੁਣ ਬੰਦਾ 55 ਸਾਲ ਦੀ ਵਿੱਚ ਉਹਨਾਂ ਰਿਸਕ ਲਏਗਾ ਜਿੰਨਾ 25 ਸਾਲ ਵਾਲਾ, ਬਿਕੋਜ਼ ਐਟਲੀਸਟ ਉਹਦੇ ਕੋਲ ਆਲਰੇਡੀ 30 ਸਾਲ ਉਹਦੇ ਕੋਲ ਘੱਟ ਨੇ ਉਸ ਬੰਦੇ ਕੋਲ। ਸੋ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ ਯੰਗ ਹੋ ਦੈਨ ਯੂ ਟਰਾਈ ਟੂ ਇਨਵੈਸਟ ਮੋਰ ਇਨ ਸਟਾਕਸ। ਜਿੰਨੇ ਤੁਸੀਂ ਉਮਰ ਤੁਹਾਡੀ ਵੱਧਦੀ ਜਾਂਦੀ ਹੈ ਉਹਨਾਂ ਤੁਸੀਂ ਟਰਾਈ ਟੂ ਮੂਵ ਟੂਵਰਡਸ ਬੌਂਡ, ਬਿਕੋਜ਼ ਆਪਾਂ ਪਹਿਲਾਂ ਵੀ ਗੱਲ ਕੀਤੀ ਟੀ ਬਿਲ ਦੀ, ਟ੍ਰੈਜਰੀ ਬੌਂਡ ਦੀ, ਟ੍ਰੈਜਰੀ ਜਿੰਨੇ ਵੀ ਸਟਾਕਸ ਟ੍ਰੈਜਰੀ ਨੋਟਸ ਐਗਜ਼ੈਕਟਲੀ ਜਿੰਨੇ ਵੀ ਬੌਂਡਸ ਹੈਗੇ ਨੇ ਉਹਦੇ ਉੱਤੇ ਦੇ ਆਰ 100% ਸਿਕਿਉਰ, ਆਈ ਮੀਨ ਨਾਟ 100% ਸਿਕਿਉਰ ਪਰ ਐਜ਼ ਸਿਕਿਉਰ ਐਜ਼ ਇਟ ਗੈਟਸ। ਉਹ ਕਿਉਂਕਿ ਗਵਰਨਮੈਂਟ ਬੈਕ ਹੈਗੇ ਬੈਕਿੰਗ ਦੇ ਨਾਲ ਦਾ ਐਗਜ਼ੈਕਟਲੀ। ਔਰ ਤੁਸੀਂ ਉਹਦੇ ਤੇ ਰਿਸਕ ਤੇ ਪੈਸੇ ਨਹੀਂ ਬਣਾ ਰਹੇ, ਤੁਸੀਂ ਉਹਨਾਂ ਦੀ ਜਿਹੜੇ ਤੁਹਾਨੂੰ ਇੰਟਰਸਟ ਪੇ ਕਰ ਰਹੇ ਨੇ, ਡਿਵੀਡੈਂਡ ਪੇ ਕਰ ਰਹੇ ਨੇ, ਉਹਨਾਂ ਤੇ ਪੈਸੇ ਬਣਾ ਰਹੇ ਨੇ। ਔਰ ਸਟਾਕ ਵੀ ਥੋੜਾ ਧਿਆਨ ਨਾਲ ਰੱਖੋ। ਅੱਗੇ ਆਪਾਂ ਧਿਆਨ ਨਾਲ ਗੱਲ ਕੀਤੀ ਕਿ ਸਟਾਕ ਇਦਾਂ ਦੇ ਵੀ ਹੈਗੇ ਨੇ ਜਿਹੜੇ ਆਫਕੋਰਸ ਸਟਾਕ ਦੇ ਵੈਲੇ ਵੀ ਵੱਧਦੇ ਨੇ, ਔਰ ਕਈ ਸਟਾਕ ਇਦਾਂ ਨੇ ਜਿਹੜੇ ਤੁਹਾਨੂੰ ਡਿਵੀਡੈਂਡ ਵੀ ਪੇ ਕਰਦੇ ਨੇ, ਮਤਲਬ ਜਿਹੜਾ ਕਮਾਈ ਹੋਈ ਹੈ ਉਹਦੇ 'ਚ ਇੱਕ ਤੁਹਾਨੂੰ ਪ੍ਰੋਫਿਟ ਸ਼ੇਅਰ ਕਰਦੇ ਨੇ, ਸੋ ਉਹਦੇ 'ਚ ਤੁਹਾਨੂੰ ਡਬਲ ਬੈਨੀਫਿਟ ਹੁੰਦਾ। ਇਹਦੇ ਤੋਂ ਵੀ ਥੋੜਾ ਜਿਹਾ ਆਪਾਂ ਧਿਆਨ ਕੀਤਾ ਜਾਏ। ਔਰ ਬਾਕੀ RMDs ਹੁੰਦੀਆਂ ਨੇ ਕਿ ਜਦੋਂ ਡਿਸਟ੍ਰੀਬਿਊਸ਼ਨ ਸ਼ੁਰੂ ਹੋ ਜਾਂਦੀ ਹੈ। ਸੋ ਨਿਰਮਲ ਮਾਨ ਜੀ, RMD ਕੀ ਹੁੰਦੀ ਹੈ, ਕੀ ਇਹਦੀ ਫੁੱਲ ਫਾਰਮ ਆ? ਸੋ RMDs ਹੁੰਦੀਆਂ ਜੀ ਰਿਕੁਆਇਰਮੈਂਟ ਮਿਨੀਮਮ ਡਿਸਟ੍ਰੀਬਿਊਸ਼ਨਸ। ਜਿਹੜੇ ਵੀ ਤੁਸੀਂ ਪੈਸੇ ਇਨਵੈਸਟ ਕੀਤੇ ਨੇ, ਚਾਹੇ ਤੁਹਾਡੇ ਰੌਥ ਆਇਰੇ ਨੇ, ਚਾਹੇ 401k ਨੇ, ਉਹਨਾਂ ਦੀ ਜਿਹੜੀ ਸਟਾਰਟਿੰਗ ਏਜ ਹੈ ਜਿਹੜੀ ਐਟ 73 ਜਿਹੜੀ ਹੈ ਤੁਹਾਡੀ ਉਹ ਤੁਸੀਂ ਡਿਸਟ੍ਰੀਬਿਊਸ਼ਨ ਸ਼ੁਰੂ ਕਰਨੀ। ਮਤਲਬ ਇਹ ਤੁਹਾਨੂੰ 73 ਸਾਲ ਦੀ ਉਮਰ ਤੇ ਜਾ ਕੇ ਮਿਲਣੇ ਸ਼ੁਰੂ ਹੁੰਦੇ ਨੇ, ਮਤਲਬ ਇਹ ਮਿਲਣੇ ਸ਼ੁਰੂ ਹੋ ਜਾਂਦੇ ਨੇ। ਬਟ ਯੂ ਕੈਨ ਸਟਾਰਟ ਟੇਕਿੰਗ ਇਟ ਬੈਟ ਮਤਲਬ ਕਿ 49 ਸਾਲ ਦੀ ਬਾਅਦ ਤੁਸੀਂ ਲੈਣੇ ਸ਼ੁਰੂ ਕਰ ਦਿੰਦੇ ਹੋ, ਕਰ ਸਕਦੇ ਹੋ। ਉੱਤੇ ਫਿਰ ਟੈਕਸ ਜਾਂ ਫੀਸ ਪੈਨਲਟੀ ਵਗੈਰਾ ਵੀ ਪੈਂਦੀ ਹੈ? ਐਗਜ਼ੈਕਟਲੀ, ਉੱਤੇ ਟੈਕਸ ਫੀਸ ਪੈਨਲਟੀ ਪੈਂਦੀ ਹੈ, ਪਰ ਜਦੋਂ ਤੁਸੀਂ ਐਜ਼ ਯੂ ਗੈਟ ਓਲਡ ਤੇ ਉਹ ਤੁਹਾਡੀ ਜਿਹੜੀ ਟੈਕਸ ਤੇ ਫੀਸ ਪੈਨਲਟੀ ਹੈ ਉਹ ਘਟਦੀ ਰਹਿੰਦੀ ਹੈ ਔਰ ਇੱਕ ਲੈਵਲ ਤੇ ਆ ਕੇ ਬਿਲਕੁਲ ਖਤਮ ਹੋ ਜਾਂਦੀ ਹੈ। ਜਿਹੜੀ ਇਸ ਟਾਈਮ ਲਿਮਿਟ ਹੈਗੀ ਉਹ 73 years ਏਜ ਹੈ, ਬਾਈ 2030 ਤੋਂ 2030 ਇਹ 75 ਹੋ ਜਾਣੀ ਹੈ। ਇਹ ਜੋ ਇਸ ਟਾਈਮ ਪ੍ਰੋਜੈਕਟਡ ਹੈਗੀ ਹੈ 2033। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤੋਂ 40 ਸਾਲ ਬਾਅਦ
ਜਾਂ 20-30 ਸਾਲ ਬਾਅਦ ਕੀ ਹੋਣੀ ਹੈ, ਵੀ ਡੋਂਟ ਨੋ, ਬਟ ਜਿਹੜੀ ਪ੍ਰੋਜੈਕਟਡ ਹੈ ਇਸ ਟਾਈਮ ਉਹ 73 ਐਂਡ 20 by 2033 ਇਟ ਵਿਲ ਬੀ 75। ਸੋ ਇਹ ਚੀਜ਼ਾਂ ਨੂੰ ਜੇ ਆਪਾਂ ਟੋਟਲੀ ਸਮਰਾਈਜ਼ ਕਰੀਏ ਜਾਂ ਆਪਾਂ ਗੱਲ ਇਹਨੂੰ ਰੈਪ ਅਪ ਕਰੀਏ, ਸੋ ਆਪਾਂ ਨੂੰ ਇਹੀ ਦੇਖਣਾ ਪੈਣਾ ਕਿ ਜਿਹੜੀਆਂ ਨਾ ਸਭ ਤੋਂ ਇੰਪੋਰਟੈਂਟ ਕਿ ਵੇਟ ਜਿਹੜਾ ਨਾ ਕਰੋ ਸ਼ੁਰੂ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਕਹੀ ਕਿ waiting is a costly mistake. It can cost you a lot. Younger you are, more money you can accumulate, and it's a better you feel ਉਦੋਂ safe ਬੰਦਾ ਰਿਸਕ ਜ਼ਿਆਦਾ ਲੈ ਸਕਦਾ ਆ। ਐਗਜ਼ੈਕਟਲੀ। ਔਰ ਸੇਵਿੰਗ ਤੁਹਾਡੇ ਕੋਲ ਹੈਗੀ, ਤੁਹਾਨੂੰ ਪਤਾ ਕਿ ਮੈਂ ਅੱਜ ਮੇਰੇ ਕੋਲ ਰਿਟਾਇਰਮੈਂਟ ਦੇ ਵਿੱਚ 1 ਮਿਲੀਅਨ ਹੋਣਾ ਜਾਂ 4 ਮਿਲੀਅਨ ਹੋਣੇ ਨੇ, ਤੇ ਦੈਨ ਆਈ ਕੈਨ even during my life I can achieve more because I have more appetite to ਸੇਫਟੀ ਨੈਟ ਬਣ ਜਾਂਦਾ ਬੰਦੇ ਦਾ ਨਾ। ਐਗਜ਼ੈਕਟਲੀ। ਸੋ ਜੇ ਆਪਾਂ 401k ਦੀ ਗੱਲ ਕੀਤੀ ਹੈ, ਜਿਹੜੇ ਤੁਹਾਡੇ ਕੰਟਰੀਬਿਊਸ਼ਨ ਨੇ ਉਹ ਕਰ ਸਕਦੇ ਹੋ। ਜੇ ਤੁਹਾਡੇ ਖਾਸ ਕਰਕੇ ਤੁਹਾਡਾ EMPLOYER ਕੰਟਰੀਬਿਊਟ ਕਰਦਾ, ਡੋਂਟ ਲੀਵ ਦੈਟ ਔਨ ਟੇਬਲ। ਜੇ ਤੁਹਾਡਾ ਐਂਡ ਦੈਨ ਅਦਰ ਥਿੰਗ ਇਜ਼ ਕਾਸਟਲੀ ਮਿਸਟੇਕਸ ਆਰ, ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਕੰਪਨੀ ਚੇਂਜ ਕਰਦੇ ਹਾਂ ਤੇ ਆਪਾਂ IR ਜਿਹੜੇ ਆਪਣੇ 401k ਆ ਉਹਨੂੰ ਪੁੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਹਾਈ ਟੈਕਸ ਪੈਨਲਟੀਜ਼ ਲੱਗਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਚੇਂਜ ਕਰਦੇ ਹੋ ਆਪਣੇ ਜਿਹੜੇ ਪੁਰਾਣੇ ਹੈਗੇ ਨੇ 401k IR, ਉਹਨੂੰ 401k ਹੁੰਦੇ ਖਾਸ ਕਰਕੇ, 401k ਨੂੰ ਆਪਾਂ ਰੋਲ ਓਵਰ ਕਰ ਲਈਏ ਨਵੇਂ ਅਕਾਊਂਟ ਦੇ ਵਿੱਚ। ਸੋ ਆਲਸੋ ਜਿਹੜਾ ਇੱਕ ਹੋਰ ਰਿਸਕ ਆਪਾਂ ਗੱਲ ਕੀਤੀ ਹੈ ਕਿ the other risk is playing too safe when you're too young and too bold when you're too old. So too safe and too young is not a good option. I mean, if you really want to play that, that's your thing, but then the other, but if you're too old, definitely that's not a good strategy as well. ਬਾਕੀ ਜਿੱਥੇ ਵੀ ਤੁਸੀਂ ਗੱਲ ਕਰਦੇ ਹੋ, ਜਿੱਥੇ ਵੀ ਜਾਣ ਦੇਖਦੇ ਹੋ, try to ignore high fees. ਐਂਡ ਜਿਹੜੀ ਸਭ ਤੋਂ ਵੱਡੀ ਮਸਲਾ, ਸਭ ਤੋਂ ਵੱਡਾ ਜਿਹਨਾਂ ਮਤਲਬ 100 ਹੱਥ ਰਿਸ਼ਤੇ ਤੇ ਸਿਰੇ ਤੇ ਗੰਢ, ਜਿਹੜੀ ਅੱਜ ਇੱਕ ਪ੍ਰੋਬਲਮ ਹੈ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ, ਸੈਲਫ ਇੰਪਲੋਇਡ ਦੇ ਹੈਵ ਨੋ ਪਲਾਨਸ ਵਟਸੋਐਵਰ। ਸੈਲਫ ਇੰਪਲੋਇਡਸ ਨੂੰ ਆਪਣੀ ਪਲੈਨਿੰਗ ਆਪ ਕਰਨੀ ਪੈਣੀ ਹੈ, ਕਿਉਂਕਿ ਤੁਹਾਡੀ ਕੰਪਨੀ ਤੁਹਾਨੂੰ ਕੋਈ 401 ਨਹੀਂ ਦਿੰਦੀ ਪਈ। ਸੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਨਫਲੇਸ਼ਨ ਔਰ ਪਲੱਸ ਜੋ ਵੀ ਸਿਚੁਏਸ਼ਨ ਖਰਾਬ ਹੁੰਦੀ ਪਈ ਹੈ, I think you have to think about that. ਆਪ ਗੱਲ ਕਰੋ, ਜੇ ਕਹੋ ਕਿ ਆਪਾਂ ਇਹਦੇ ਵਾਸਤੇ ਆਉਣ ਵਾਲੇ ਟਾਈਮ 'ਚ ਹੋਰ ਪ੍ਰੋਗਰਾਮ ਕਰ ਸਕਦੇ ਹਾਂ, ਬਟ ਯੂ ਆਰ ਦਾ ਵਨ who need to really look into this. ਸੈਲਫ ਇੰਪਲੋਇਡ ਵਾਲੇ ਜਿੰਨੇ ਮੇਰੇ ਵੀ ਭੈਣ ਭਰਾ ਹੈਗੇ ਨੇ, ਉਹਨਾਂ ਨੂੰ ਆਪਣੀ ਪਲੈਨਿੰਗ ਜਿਹੜੀ ਆਪਣੀ ਰਿਟਾਇਰਮੈਂਟ, ਇੱਕ ਏਜ ਡਿਸਾਈਡ ਕਰੋ, ਉਹਦੇ ਹਿਸਾਬ ਨਾਲ ਨੰਬਰ ਡਿਸਾਈਡ ਕਰੋ। ਐਂਡ ਦੇਰ ਆਰ ਸੋ ਮੈਨੀ ਟੂਲਸ ਜਿਸ ਨੰਬਰ ਪੰਚ ਇਨ ਕਰਕੇ ਦੱਸ ਸਕਦੇ ਕਿ ਮੈਂ $300 ਹਰ ਮਹੀਨੇ ਕੰਟਰੀਬਿਊਟ ਕਰਾਂ, ਕਈਆਂ 3000 ਕਰਾਂ, ਵਟ ਐਵਰ ਯੂ ਕੈਨ ਅਫੋਰਡ, ਮੋਰ ਦ ਮੈਰੀਅਰ, ਬਟ ਮੇਕ ਸ਼ੋਰ ਕਿ ਕੁਛ ਵੀ ਨਹੀਂ ਕਰ ਸਕਦੇ ਤੁਸੀਂ, $50 ਕਰ ਸਕਦੇ ਉਹ ਵੀ ਕਰੋ, ਬਜਾਏ ਇਹਦੇ ਕੁਛ ਨਾ ਕਰਨਾ। ਸੋ ਇਹ ਜ਼ਰੂਰੀ ਹੈ। ਬਾਕੀ ਇੱਕ ਨੰਬਰ ਹੈ ਜਿਹੜੇ ਕੁਇਕ ਰੈਫਰੈਂਸ ਆਪਾਂ ਸ਼ੇਅਰ ਕਰ ਦਾਂਗੇ ਕਿ ਤੁਹਾਡਾ ਕਿੰਨੇ ਤੁਸੀਂ ਰਿਟਾਇਰਮੈਂਟ ਨੰਬਰ ਆ 401 'ਚ ਕਿੰਨੇ ਪਾ ਸਕਦੇ ਆ, ਕਿੰਨੇ ਜਿਹੜੇ ਉਹਦੇ ਵਿੱਚ ਅਲਾਊਡ ਆ। ਸੋ ਦਿਸ ਲੋਟ ਆਫ ਮਨੀ ਜਿਹੜੀ ਤੁਸੀਂ ਆਪਣੀ ਰਿਟਾਇਰਮੈਂਟ ਦੇ ਵਿੱਚ ਹੁਣੇ ਤੋਂ ਹੀ ਐਡ ਕਰਨੀ ਜਿਹੜੀ ਉਹ ਸ਼ੁਰੂ ਕਰ ਸਕਦੇ ਆ, ਜਿਹਦੇ ਨਾਲ ਬਾਅਦ ਦੇ ਵਿੱਚ ਉਹ ਹੋਵੇ। ਅੱਛਾ, ਇੱਕ ਮੈਨੂੰ ਲੱਗਦਾ ਵੀ ਆਪਣੀ ਕਮਿਊਨਿਟੀ ਵਾਲਿਆਂ ਦਾ ਬਹੁਤਿਆਂ ਦਾ ਇਹ ਹੋਊਗਾ, ਅੱਛਾ ਯਾਰ ਮੈਂ ਇਹਦੇ ਵਿੱਚ ਪਾ ਤੇ ਮੇਰਾ 401k ਵੀ ਹੋ ਗਿਆ, ਹੁਣ ਮੈਂ ਪਤਾ ਨਹੀਂ 73-75 ਦਾ ਹੋਣਾ ਨਹੀਂ ਹੋਣਾ, ਉਹ ਤੋਂ ਪਹਿਲੋਂ ਨਾ ਚੜ੍ਹਾਈ ਕਰ ਜਾਵੇ ਕੋਈ, ਵੀ ਉਹਦਾ ਬਾਅਦ 'ਚ ਕੀ ਬਣੂਗਾ, ਕਿ ਨਿਆਣਿਆਂ ਨੂੰ ਚਲੇ ਜਾਣਗੇ, ਕਿ ਐਟਲੀਸਟ ਉਹ ਲੈ ਸਕਣਗੇ। ਸੋ ਉਹ ਵੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਉਹ ਚੀਜ਼ਾਂ ਹੁੰਦੀਆਂ ਨੇ, ਉਹ ਚੀਜ਼ਾਂ ਇਹਦੇ ਵਿੱਚ ਤਾਂ ਨਹੀਂ ਹੁੰਦੀਆਂ, ਪਰ that's where the will and trust comes ਕਿ ਤੁਸੀਂ ਸਟੇਟ ਪਲੈਨਿੰਗ ਦਾ ਕੰਮ ਆਉਂਦਾ, ਸਟੇਟ ਪਲੈਨਿੰਗ ਦੇ ਵਿੱਚ ਹੈਗੀ ਆ। ਉਹ ਸਟੇਟ ਪਲੈਨਿੰਗ ਦੇ ਜਿਹੜੇ ਤੁਹਾਡੇ ਵੀ ਚਾਹੇ ਤੁਹਾਡੀਆਂ ਉਹ ਮੂਵੇਬਲ ਅਸੈਟਸ ਨੇ ਜਾਂ ਇਮੂਵੇਬਲ ਅਸੈਟਸ ਨੇ ਜਾਂ 401k ਨੇ, ਉਹ ਤੁਸੀਂ ਸਟੇਟ ਪਲੈਨਿੰਗ ਦੇ ਵਿੱਚ ਖਾ ਕੇ ਤੇ ਉਹ ਸਾਰੀਆਂ ਉਹਨਾਂ ਨੂੰ ਚਲੇ ਜਾਂਦੀਆਂ ਨੇ। ਸੋ ਉਹ ਤੁਹਾਡੀ ਸਟੇਟ ਪਲੈਨਿੰਗ ਕਰਦੀਆਂ ਨੇ। ਇਹਦਾ ਮਤਲਬ ਨਹੀਂ ਤੁਹਾਡੇ ਪੈਸੇ ਨੇ ਉਹ ਵੇਸਟ ਜਾਂਦੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਕਵਰ ਕਰਾਂਗੇ ਸਟੇਟ ਪਲੈਨਿੰਗ ਬਾਰੇ ਵੀ ਔਰ ਇੰਸ਼ੋਰੈਂਸ ਵਾਸਤੇ ਵੀ ਕਿ ਉਹਦੇ ਕੀ ਇੰਪੋਰਟੈਂਟ ਨੇ। ਸੋ ਥਿੰਕ ਮੋਟਾ ਜਬ ਕਵਰ ਕੀਤੇ ਨੇ ਜਿਹੜੇ ਆਪਾਂ ਪਿਛਲੇ 4 ਪ੍ਰੋਗਰਾਮ ਟੋਟਲ ਕੀਤੇ ਨੇ। ਆਈ ਥਿੰਕ ਇਫ ਯੂ ਰੀਅਲੀ ਵਾਚ ਆਲ ਦੀ ਸੀਰੀਜ਼, ਦਿਸ ਕੈਨ ਸ਼ੋ ਯੂ ਕਿ ਤੁਸੀਂ ਕਿੱਦਾਂ ਆਪਣੀ ਪਲੈਨਿੰਗ ਕਰਨੀ ਹੈ, ਪੈਸੇ ਬਚਾਉਣ ਤੋਂ ਲੈ ਕੇ ਆਪਣੀ ਕਮਾਉਣ ਤੋਂ ਲੈ ਕੇ ਰਿਟਾਇਰਮੈਂਟ ਤੱਕ, ਜਿਹੜਾ ਉਹ ਬੇਸਿਕਲੀ ਵੀ ਕਮਾਈ ਜਦੋਂ ਹੋਣੀ ਸ਼ੁਰੂ ਹੋ ਜਾਂਦੀ ਨੌਕਰੀ ਤੋਂ ਬਾਅਦ 'ਚ, ਜਦੋਂ ਬੰਦਾ ਰਿਟਾਇਰ ਹੁੰਦਾ ਉਦੋਂ ਤੱਕ ਕਿਵੇਂ ਕੀ ਸਟੈਪ ਜਿਹੜੇ ਤੁਸੀਂ ਚੁੱਕ ਸਕਦੇ ਆ, ਤਾਂ ਜੋ ਤੁਹਾਡੀ ਜਿਹੜੀ ਹਾਰਡ ਅਰਨਡ ਮਨੀ ਆ ਉਹਦਾ ਤੁਹਾਨੂੰ ਜਿਹੜਾ ਇਵੈਂਚੁਅਲੀ ਫਾਇਦਾ ਵੀ ਜਿਹੜਾ ਉਹ ਹੁੰਦਾ ਜਾਵੇ। ਜੀ ਬਹੁਤ ਸ਼ੁਕਰੀਆ ਨਿਰਮਲ ਸਿੰਘ ਮਾਨ ਜੀ, ਬਹੁਤ ਧੰਨਵਾਦ। ਮਿਲਦੇ ਆ ਫਿਰ ਅਗਲੀ ਵਾਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ। ਸਤਿ ਸ਼੍ਰੀ ਅਕਾਲ।